ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 26 फरवरी 2020 15 फग्गन नानकशाही संमत 551 का दिन है। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, jadoo box, chava, facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਮੰਡੇ ਤੇ ਟਿਊਜ਼ਡੇ ਦਾ ਪ੍ਰੋਗਰਾਮ ਨਹੀਂ ਕਰ ਪਾਏ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਸੈਟਰਡੇ ਸੰਡੇ 2 ਦਿਨਾਂ ਦਾ ਜੋ ਸੈਸ਼ਨ ਸੀ ਵਰਲਡ ਸਿੱਖ ਪਾਰਲੀਮੈਂਟ ਦਾ, ਜੋ ਕਿ ਅਮਰੀਕਾ ਤੇ ਕੈਨੇਡਾ ਦੇ ਚੈਪਟਰ ਤੇ ਸੀ, ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ ਐਂਡ ਉਹਦੇ ਤੋਂ ਬਾਅਦ ਜੋ ਅੱਜ ਦੇ ਜੋ ਅਹਿਮ ਇਸ਼ੂ ਨੇ ਉਸ ਦੇ ਉੱਪਰ ਗੱਲਬਾਤ ਹੋਵੇਗੀ। ਪਹਿਲੇ ਅਹਿਮ ਇਸ਼ੂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ 2 ਰੋਜ਼ਾ ਭਾਰਤ ਦੌਰੇ ਨੇ 30 ਤੋਂ ਜ਼ਿਆਦਾ ਮਜ਼ਲੂਮ ਲੋਕਾਂ ਦੀ ਜਾਨ ਲਈ। ਇਸ ਦੀ ਵਜ੍ਹਾ ਹਿੰਦੂ ਤਵੀਆਂ ਦਾ ਟਰੰਪ ਨੂੰ ਇਹ ਸੁਨੇਹਾ ਕਿ ਤੇਰੀਆਂ ਮੁਸਲਮਾਨ ਜੋ ਵਿਰੋਧੀ ਨੀਤੀਆਂ ਦਾ ਨਾ ਅਸੀਂ ਸਿਰਫ ਹਮਾਇਤ ਕਰਦੇ ਹਾਂ ਬਲਕਿ ਵੱਧ ਚੜ ਕੇ ਮੁਸਲਮਾਨਾਂ ਨੂੰ ਸਬਕ ਸਿਖਾਉਂਦੇ ਹਾਂ। ਦੂਸਰੇ ਪਾਸੇ ਟਰੰਪ ਦੇ ਭਾਰਤ ਦੌਰੇ ਨਾਲ ਅਮਰੀਕਾ ਨੇ ਕੀ ਹਾਸਲ ਕੀਤਾ ਅਤੇ ਮੋਦੀ ਸਰਕਾਰ ਨੇ ਇਸ ਵਿੱਚੋਂ ਕੀ ਕੱਢਿਆ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਐਂਡ ਥਰਡ ਵਾਲੇ ਇਸ਼ੂ ਦੇ ਵਿੱਚ ਕਸ਼ਮੀਰ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ। 204 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਅਮਰੀਕਾ ਦੀ ਸ਼ਹਿ ਤੇ ਭਾਰਤ ਹੁਣ ਜੋ ਪਾਕਿਸਤਾਨ ਦਾ ਜੋ ਆਜ਼ਾਦ ਕਸ਼ਮੀਰ ਹੈ ਉਸ ਦੇ ਉੱਪਰ ਹਮਲਾ ਕਰ ਸਕਦਾ ਹੈ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਐਂਡ ਦੇ ਵਿੱਚ ਜੋ ਰੂਹ ਦੀ ਖੁਰਾਕ ਹੈ ਗੁਰਬਾਣੀ ਵਿਚਾਰਾਂ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? देखो, पहला मुआफ़ी तुसी मंगदे हो पर अज तुसी माफ़ी नहीं मंगी, मेरे ते छड़ दिता है। मैं सचमुच महसूस करदा कि पिछले दोवें दिन इस किस्म का माहौल दिल्ली और भारत भर दे विच बनया होया सी कि मैं बेशक कैलीफोर्निया विजिट निजी कारणा करके सी और ये साडी टैक्नीकल टीम दी फेलियर है कि उन्होंने कोल डिज़ायर्ड इक्विपमेंट नहीं सी कि असी उत्थों लाइव कर सकते और इस वजह करके ये दोनों दिनों दी डिवेलपमेंट्स बारे जिहड़ी है गलबात नहीं हो सकी। लेकिन जिवें गुरु नानक साहब दा फरमान है, इत्ती मार पई कुरलाणे तैंकी दर्द ना आया। इस किस्म की तबाही जदों सैदपुर दे विच हो रही सी, जिहड़ा हुण एमनाबाद है जिथे बच्चों के उत्ते औरतों के उत्ते जुल्म हो रहे सी और 4 चफेरे अगजनी और लुट खसुट का बाजार गर्म सी, तो गुरु नानक साहब ने ये रब नूं भी जिहड़ा वो शिकायत जां लांभा दिता सी कि 4 चफेरे इन्ना कुछ हो रहा है, इत्ती मार पई, इन्नी मार पै रही है सारे पासे, तैं की दर्द ना आया। हे खुदावंद, हे वाहिगुरू, हे निरंकार, हे अकाल पुरख, तू सब नूं बनाया है, तेरे लोक ने, तेरी रिआया है और ये क्यों नहीं तैनूं तरस आया कि तू जिहड़ा इस किस्म के जाबरां दे हत्थ दे विच ताकत दित्ती है जिहड़े कि आम लोकां दे सकून नूं, आम लोकां दीआं जिंदगियां नाल खिलवाड़ कर रहे हैं। और इसे च बाणी च गुरु साहब ने ये फरमाया सी कि जे सख्ते को मारे तां मन रोस ना हुई, सकता सीहो मारे पै वगै
ਖਸਮੈ ਸਾਹ ਪਰਸੋਈ, ਕਿ ਜੇ ਦੋ ਪਾਵਰਫੁਲ, ਦੋ ਸ਼ਕਤੀਵਾਨ ਆਪਸ ਦੇ ਵਿੱਚ ਭਿੜਦੇ ਨੇ, ਆਪਸ ਦੇ ਵਿੱਚ ਡਿਊਲ ਕਰਦੇ ਨੇ, ਜੇ ਸਕਤਾ ਸਕਤੇ ਕੋ ਮਾਰੇ, ਤੇ ਇੱਕ ਢਹਿ ਜਾਂਦਾ ਹੈ, ਹਾਰ ਜਾਂਦਾ ਹੈ, ਤਾਂ ਮਨ ਰੋਸ ਨਾ ਹੋਈ। ਤੇ ਮਨ 'ਚ ਕੋਈ ਰੋਸ ਨਹੀਂ ਹੋਏਗਾ, ਕੋਈ ਰਿਗਰੈਟ ਨਹੀਂ ਹੋਏਗਾ ਕਿ ਹੋਇਆ। ਪਰ ਜੇ ਇੱਕ ਧਿਰ ਜਿਹੜੀ ਹੈ ਉਹ ਸ਼ੀਹ ਬਣ ਕੇ, ਸ਼ੇਰ ਬਣ ਕੇ ਆਮ ਲੋਕਾਂ ਨੂੰ ਇੱਜੜ ਸਮਝੇ ਔਰ ਉਸ ਦੇ ਉੱਤੇ ਟੁੱਟ ਪਏ, ਤੇ ਫਿਰ ਜਿਹੜਾ ਉਸ ਇੱਜੜ ਦਾ ਮਾਲਕ ਹੈ ਉਹ ਆਨਸਰੇਬਲ ਹੈ, ਉਹ ਅਕਾਊਂਟੇਬਲ ਹੈ। ਸੋ ਜੋ ਕੁਛ ਟਰੰਪ ਦੀ ਵਿਜ਼ਿਟ ਨਾਲ ਜੋੜ ਕੇ ਭਾਰਤ ਦੇ ਹਿੰਦੂ ਤਵੀਆਂ ਨੇ ਦਿੱਲੀ ਦੇ ਵਿੱਚ ਜੋ ਕਹਿਰ ਮਚਾਇਆ, ਉਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਜਿਹੜਾ ਕਿ ਦੁਖਦਾਈ ਸੀ, ਮੈਂ ਉਸ ਪੀੜ ਨੂੰ ਲਗਾਤਾਰ ਹਰ ਪਲ ਹੰਡਾਇਆ। ਔਰ ਤੁਹਾਡੇ ਬਹੁਤ ਸਾਰੇ ਵੀਰਾਂ ਭੈਣਾਂ ਦੇ ਜਿਹੜੇ ਮੈਸੇਜ, ਜਿਹਨੂੰ ਫਲੱਡ ਆਫ ਮੈਸੇजेस, ਉਹ ਟੈਕਸਟ ਦੇ ਉੱਤੇ ਹੋਣ, ਫੇਸਬੁੱਕ ਤੇ ਹੋਣ, ਪਰਸਨਲ ਹੋਣ, ਉਹਨਾਂ ਨੂੰ, ਕਿਉਂਕਿ ਬਹੁਤ ਸਾਰਿਆਂ ਨੇ ਫਿਕਰਮੰਦੀ ਜਤਾਈ ਕਿ ਇਸ ਕਿਸਮ ਦੇ ਮੌਕੇ ਦੇ ਉੱਤੇ ਕਿੱਥੇ ਚਲੇ ਗਏ। ਔਰ ਮੈਂ ਵੀ ਇਹ ਮਹਿਸੂਸ ਕੀਤਾ ਕਿ ਸਾਡੀ ਬੜੀ ਇੱਕ ਵੱਡੀ ਫੇਲਿਅਰ ਰਹੀ ਕਿ ਬੇਸ਼ੱਕ 3000 ਮੀਲ ਅਸੀਂ ਦੂਰ ਸੀ, ਲੇਕਿਨ ਕਿਸੇ ਨਾ ਕਿਸੇ ਹਵਾਲੇ ਨਾਲ ਅਸੀਂ ਜਿਹੜਾ ਪਹੁੰਚ ਕਰ ਸਕਦੇ ਸੀ, ਲੇਕਿਨ ਇਹ ਇੱਕ ਵੱਡੀ ਫੇਲਿਅਰ ਹੈ ਜਿਸ ਦੀ ਮੈਂ ਮਾਫੀ ਚਾਹੁੰਦਾ। ਹਾਲਾਂਕਿ ਫਰਾਈਡੇ ਤੋਂ ਬਾਅਦ ਦੋਵੇਂ ਹੀ ਦਿਨ, ਸੈਚਰਡੇ ਔਰ ਸੰਡੇ, ਜਿਵੇਂ ਤੁਸੀਂ ਦੱਸਿਆ, ਵਰਲਡ ਸਿੱਖ ਪਾਰਲੀਮੈਂਟ, ਜਿਹੜੀ ਇੱਕ 30 ਮਿਲੀਅਨ ਸਿੱਖਾਂ ਦੀ ਅੰਬਰੇਲਾ ਆਰਗੇਨਾਈਜੇਸ਼ਨ ਦੇ ਤੌਰ ਤੇ ਪਿਛਲੇ ਲਗਭਗ 3 ਸਾਲ ਤੋਂ ਜਿਹੜਾ ਉਹ ਸਪਰੈਡ ਆਊਟ ਹੋ ਰਹੀ ਹੈ, ਅਜੇ ਫਰਮ ਫੁਟਿੰਗ ਕਰਨ ਦੀ ਕੋਸ਼ਿਸ਼ ਹੈ। ਔਰ ਵਰਲਡ ਸਿੱਖ ਪਾਰਲੀਮੈਂਟ 2015 ਦੇ ਸਰਬੱਤ ਖਾਲਸਾ ਦੇ ਮੈਂਡੇਟ ਚੋਂ ਨਿਕਲੀ। ਅਮਰੀਕਾ ਔਰ ਕੈਨੇਡਾ ਚੈਪਟਰਸ ਦੀ ਜਿਹੜੀ ਇੱਕ 2 ਰੋਜ਼ਾ ਕਲੋਜ਼ ਡੋਰ ਸੀ ਕਾਨਫਰੰਸ, ਬਾਅਦ ਦੇ ਵਿੱਚ ਪ੍ਰੈਸ ਮਿਲਣੀ ਹੋਈ, ਪ੍ਰੈਸ ਕਾਨਫਰੰਸ, ਜਿਸ ਦਾ ਪ੍ਰਸਾਰਣ ਫੇਸਬੁੱਕ ਤੇ ਤਾਂ ਹੋਇਆ, ਕੁਝ ਟੈਕਨੀਕਲ ਕਾਰਨਾਂ ਕਰਕੇ YouTube ਤੇ ਨਹੀਂ ਹੋ ਸਕਿਆ ਸੀ। ਸੋ ਅੱਜ 9:30 ਤੋਂ 10 ਦੇ ਪ੍ਰੋਗਰਾਮ 'ਚ ਉਸ ਪ੍ਰੈਸ ਕਾਨਫਰੰਸ ਨੂੰ ਜਿਹੜਾ ਉਹ ਟੈਲੀਕਾਸਟ ਕੀਤਾ ਜਾਏਗਾ। ਸੋ ਇਸ ਦੇ ਵਿੱਚ ਕੈਨੇਡਾ ਤੋਂ ਵੀ ਨੁਮਾਇੰਦੇ ਸਨ, ਅਮਰੀਕਾ ਸਾਰੇ ਚੈਪਟਰ ਤੋਂ 4 ਚੁਫੇਰਿਓਂ ਆਏ ਹੋਏ ਸੀ। ਔਰ ਕਲੋਜ਼ ਡੋਰ ਉਸ ਸੈਸ਼ਨ ਦੇ ਵਿੱਚ, ਕਿਉਂਕਿ ਕਿਵੇਂ ਅਸੀਂ ਫਿਊਚਰ 'ਚ ਵਰਲਡ ਸਿੱਖ ਪਾਰਲੀਮੈਂਟ ਨੂੰ ਗਲੋਬਲੀ ਸਿੱਖਾਂ ਦੀ ਨੁਮਾਇੰਦਾ ਇੱਕ ਅੰਬਰੇਲਾ ਆਰਗੇਨਾਈਜੇਸ਼ਨ ਬਣਾਉਣਾ, ਇਸ ਦੇ ਉੱਤੇ ਅੱਡ-ਅੱਡ ਸ਼ੋਬਿਆਂ ਦੇ ਵਿੱਚ 10 ਦੇ ਕਰੀਬ ਕਾਉਂਸਲਸ ਹੋਣ ਦੇ ਵਿੱਚ ਲਿਆਂਦੀਆਂ ਗਈਆਂ ਨੇ। ਕੋਈ ਐਜੂਕੇਸ਼ਨ, ਕੋਈ ਹਿਊਮਨ ਡਿਵੈਲਪਮੈਂਟ, ਕੋਈ ਵਰਲਡ ਬੈਂਕਿੰਗ, ਔਰ ਦੂਸਰੇ ਪਾਸੇ ਕਾਉਂਸਲ ਫॉर ਸੈਲਫ ਡਿਟਰਮੀਨੇਸ਼ਨ। ਔਰ ਉਸ ਪ੍ਰੈਸ ਕਾਨਫਰੰਸ 'ਚ ਵੀ, ਕਿਉਂਕਿ ਫਾਈਨਲ ਅਜੇ ਉਦੋਂ ਇਸ ਦੀ ਸ਼ੁਰੂਆਤ ਹੋਈ ਸੀ ਐਤਵਾਰ ਦਿੱਲੀ ਵਾਲੇ ਪਾਰਟ ਦੀ, ਅਸੀਂ ਮੈਂ ਆਪਣੇ ਕਮੈਂਟ ਦੇ ਵਿੱਚ ਜਿੱਥੇ ਪ੍ਰੈਜ਼ੀਡੈਂਟ ਟਰੰਪ ਦੀ ਵਿਜ਼ਿਟ ਦਾ ਜ਼ਿਕਰ ਵੀ ਕੀਤਾ, ਉੱਥੇ ਉਸ ਵਾਇਲੈਂਸ ਨੂੰ ਵੀ ਕੰਡੈਮ ਕੀਤਾ, ਕਸ਼ਮੀਰੀਆਂ ਦੇ ਨਾਲ ਯਕਜ਼ਦੀ ਦੇ ਇਜ਼ਹਾਰ ਦੀ ਗੱਲ ਵੀ ਸੀ। ਸੋ ਉਹ ਜਿਨ੍ਹਾਂ ਨੇ ਫੇਸਬੁੱਕ ਤੇ ਪਹਿਲਾਂ ਨਹੀਂ ਦੇਖਿਆ, ਉਹ ਜਿੱਥੇ ਬਾਕੀ ਚੈਨਲ ਦੇ ਡਿਫਰੈਂਟ ਗੈਜਟਸ ਦੇ ਦੇਖਣਗੇ, ਅੱਜ ਤੁਸੀਂ 9:30 ਤੋਂ 10 ਦੇ ਪ੍ਰੋਗਰਾਮ 'ਚ ਉਸ ਐਕਟੀਵਿਟੀ ਨੂੰ ਦੇਖ ਸਕਦੇ ਹੋ। ਕੁਝ ਪਿਕਚਰਸ ਤੁਸੀਂ ਜ਼ਰੂਰ, ਜਦੋਂ ਮੈਂ ਗੱਲ ਕਰ ਰਿਹਾ ਸਕਰੀਨ ਤੇ ਦੇਖਿਆ ਹੋਣਗੇ। ਹੁਣ ਗੱਲ ਕਰੀਏ ਪ੍ਰੈਜ਼ੀਡੈਂਟ ਟਰੰਪ ਦੀ 2 ਰੋਜ਼ਾ ਵਿਜ਼ਿਟ, ਜਿਸ ਦਾ ਐਨਾਲਿਸਿਸ ਤਾਂ ਮੈਂ ਦੂਸਰੇ ਸੈਗਮੈਂਟ ਦੇ ਵਿੱਚ ਕਰਾਂਗਾ, ਕਿਉਂਕਿ ਇਸ ਵੇਲੇ ਜਿਹੜੀ ਹਿੰਸਾ ਦਿੱਲੀ ਦੇ ਵਿੱਚ ਹੋਈ, ਵਾਇਲੈਂਸ, ਜਿੰਨੀ ਤਬਾਹੀ ਹੋਈ, ਔਰ ਅਜੇ ਵੀ ਬੇਸ਼ੱਕ ਕਹਿਣ ਨੂੰ ਕਿਹਾ ਜਾ ਰਿਹਾ ਹੈ ਜੀ ਅਨਈਜ਼ੀ ਕਾਮ ਔਰ ਫਲਾਣਾ ਅਜੀਤ ਡੋਵਲ ਜਿਹੜਾ ਸ਼ਰਾਰਤ ਦੀ ਪੁਆੜੇ ਦੀ ਜੜ ਹੈ, ਉਹ ਵੀ ਬਾਹਰ ਨਿਕਲਿਆ ਔਰ ਡਰਾਮਾ ਜਿਹਾ ਕੀਤਾ ਹੈ ਕਿ ਜੀ ਇਹ ਫਲਾਣਾ ਕਮਿਸ਼ਨਰ ਦੀ ਥਾਂ ਤੇ ਇਹਨੂੰ ਫਲਾਣੇ ਦੇ ਨਾਲ ਜੋੜ ਦਿੰਦੇ ਆ, ਉਹਦੇ ਤੇ ਇੱਕ ਹੋਰ ਬਿਠਾ ਦਿੱਤਾ ਹੈ। ਲੇਕਿਨ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਜਿਵੇਂ ਬਹੁਤ ਸਾਰੀਆਂ ਜਿਹੜੀਆਂ ਲਿਖਤਾਂ ਇਸ ਵੇਲੇ 4 ਚੁਫੇਰੇ ਘੁੰਮ ਰਹੀਆਂ ਨੇ, ਔਰ ਜਿਸ ਅੰਦਾਜ਼ ਦੇ ਵਿੱਚ ਇਹ ਟਰੰਪ ਦੀ ਮੌਜੂਦਗੀ ਦੇ ਵਿੱਚ, ਕਿਉਂਕਿ ਟਰੰਪ ਦਾ ਦੌਰਾ ਅਹਿਮਦਾਬਾਦ ਤੋਂ ਸ਼ੁਰੂ ਹੋਇਆ, ਜਿੱਥੇ ਉਹਨੇ 3-4 ਘੰਟੇ ਗੁਜ਼ਾਰੇ, ਸਾਬਰਮਤੀ ਆਸ਼ਰਮ ਦਾ ਡਰਾਮਾ, ਔਰ ਉਹੀ 3 ਬਾਂਦਰ ਗਾਂਧੀ ਦੇ ਜਿਹੜਾ ਉਹਨੂੰ ਐਕਸਪਲੇਨ ਵੀ ਕਰ ਰਿਹਾ ਮੋਦੀ। ਲੇਕਿਨ ਐਗਜ਼ੈਕਟਲੀ ਜਿਹੜਾ ਬ੍ਰਾਹਮਣਵਾਦੀਆਂ ਦਾ ਕਰੈਕਟਰ ਹੈ ਉਹ ਹੈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਹੁਣ ਬਾਂਦਰਾਂ ਦਾ ਤਾਂ ਜਿਹੜੇ ਇੱਕ ਬਾਂਦਰ ਦੇ ਅੱਖਾਂ ਤੇ ਹੱਥ ਰੱਖੇ ਹੋਏ ਨੇ, ਇੱਕ ਦੇ ਕੰਨ ਤੇ ਰੱਖੇ ਹੋਏ ਨੇ, ਇੱਕ ਦੇ ਮੂੰਹ ਤੇ ਰੱਖੇ ਹੋਏ ਨੇ, ਕਿ ਬਾਪੂ ਨੂੰ ਇਹ ਬਹੁਤ ਪਿਆਰਾ ਲੱਗਦਾ ਸੀ ਇਹ ਤਿੰਨਾਂ ਦਾ ਚਿਤਰਣ, ਕਿ ਜੀ ਮੂੰਹ ਤੇ ਹੱਥ ਨੇ ਕਿ ਬੁਰਾ ਨਾ ਬੋਲੋ,
ਕੰਨ ਤੇ ਨੇ ਬੁਰਾ ਕਿ ਨਾ ਵੀ ਸੁਣੋ। ਬੁਰਾ ਨਾ ਸੁਣੋ, ਔਰ ਅੱਖਾਂ ਤੇ ਹੈ ਬੁਰਾ ਨਾ ਨਾ ਦੇਖੋ। ਦੇਖੋ। ਪਰ ਇਹਨਾਂ ਤਿੰਨਾਂ ਦਾ ਹੀ ਜਿਸ ਕਿਸਮ ਦਾ ਜਲੂਸ ਟਰੰਪ ਦੇ ਇਸ 2 ਰੋਜ਼ਾ ਦੌਰੇ ਦੇ ਦੌਰਾਨ ਨਿਕਲਿਆ, ਜਿਉਂ ਹੀ ਉਹ ਅਹਿਮਦਾਬਾਦ ਤੋਂ ਦਿੱਲੀ ਪਹੁੰਚਦਾ ਹੈ, ਔਰ ਇੱਕ ਪਾਸੇ ਉਹ ਦਿੱਲੀ ਜਿਸ ਨੂੰ 2 ਹਫ਼ਤੇ ਪਹਿਲਾਂ ਇਹ ਸੀ ਕਿ ਜੀ ਦਿੱਲੀ ਦਾ ਜਮਨਾ ਦੇ ਪਾਣੀ 'ਚ ਮੁਸ਼ਕ ਨਾ ਹੋਏ, ਇਸ ਲਈ ਵਾਧੂ ਪਾਣੀ ਛੱਡਿਆ ਗਿਆ, ਖੁਸ਼ਬੂਆਂ ਖਿਲਾਰੀਆਂ ਜਾ ਰਹੀਆਂ। ਈਵਨ ਇਹ ਆਰਡਰ ਕਰ ਦਿੱਤਾ ਗਿਆ ਕਿ ਜੀ ਦਿੱਲੀ ਦੇ ਵਿੱਚ 에ਅਰ ਕੁਆਲਿਟੀ ਇੰਪਰੂਵ ਕੀਤੀ ਜਾਏ ਤਾਂ ਕਿ ਉਹ ਜਿਹੜੀ ਪੋਲਿਊਸ਼ਨ ਦਾ ਉਹਨਾਂ ਦੇ ਸਾਹ ਦੇ ਉੱਤੇ ਅਸਰ ਨਾ ਪਏ। ਲੇਕਿਨ ਦਿੱਲੀ ਸੜ ਰਹੀ ਸੀ। ਦਿੱਲੀ ਦੇ ਵਿੱਚ ਜਿਹੜੀਆਂ ਮੁਸਲਮਾਨ ਆਬਾਦੀਆਂ ਖਾਸ ਤੌਰ ਤੇ ਜਿਨ੍ਹਾਂ ਦੇ ਵਿੱਚ ਬੇਸ਼ੱਕ ਇਹ ਪੂਰਬੀ ਦਿੱਲੀ ਹੈ, ਮਸ਼ਰਕੀ ਦਿੱਲੀ ਜਿਹਨੂੰ ਕਹਿੰਦੇ ਨੇ ਈਸਟਰਨ ਦਿੱਲੀ, ਉਹਦੇ ਵਿੱਚ ਮੌਜਪੁਰਾ, ਜ਼ਾਫਰਾਬਾਦ, ਭਜਨਪੁਰਾ, ਔਰ ਇਹਦੇ 'ਚ ਮੁਸਲਮਾਨਾਂ ਦੀਆਂ ਦਰਗਾਹਾਂ ਵੀ ਸੜ ਰਹੀਆਂ ਸੀ, ਘਰ ਵੀ ਸੜ ਰਹੇ ਸੀ, ਕਾਰੋਬਾਰੀ ਅਦਾਰੇ ਵੀ ਸੜ ਰਹੇ ਸੀ, ਕੁਰਾਨੇ ਮਜੀਦ ਮਸੀਤਾਂ ਦਰਗਾਹਾਂ ਤੇ ਹਮਲੇ, ਮੁਕੱਦਸ ਕੁਰਾਨੇ ਮਜੀਦ ਦੇ ਜਿਹੜੇ ਪੇਜਿਸ ਨੇ ਉਹ ਪਾੜ ਕੇ ਸੁੱਟੇ ਜਾ ਰਹੇ ਸੀ, ਬੇਹਰਮਤੀ ਕੀਤੀ ਜਾ ਰਹੀ ਸੀ, ਔਰ ਲੋਕਾਂ ਨੂੰ ਜਿਹੜਾ ਕਿਵੇਂ ਧੂ ਕੇ ਰੋਡਾਂ ਦੇ ਨਾਲ ਮਾਰਿਆ ਗਿਆ। ਜਿਹੜਾ ਲੇਟੈਸਟ ਖਬਰਾਂ ਨੇ 30 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ, 200 ਤੋਂ ਜ਼ਿਆਦਾ ਜ਼ਖਮੀ ਨੇ, ਔਰ ਉਸ ਸਾਰੇ ਦੇ ਵਿੱਚ ਜਿਹੜਾ ਅੰਦਾਜ਼ ਸੀ ਉਹ ਬਿਲਕੁਲ ਉਹੀ ਜਿਹੜਾ ਨਵੰਬਰ 84 ਚ ਸਿੱਖ ਨਸਲਕੁਸ਼ੀ ਦੇ ਵੇਲੇ ਸੀ ਕਿ ਕਿਵੇਂ ਜਿਵੇਂ ਸਿੱਖ ਨਸਲਕੁਸ਼ੀ ਦੇ ਵੇਲੇ ਸੀ ਕਿ ਕੋਈ ਆ ਕੇ ਉਹਨਾਂ ਦੇ ਆਗੂ, ਉਹਨਾਂ 'ਚ ਭਾਵੇਂ ਜਗਦੀਸ਼ ਟਾਈਟਲਰ ਹੋਏ, ਸਜਨ ਕੁਮਾਰ ਹੋਏ ਜਾਂ ਕਮਲਨਾਥ ਜਿਹੜਾ ਅੱਜ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਹੈ, ਉਹ ਭੀੜ ਇਕੱਠੀ ਕਰਦਾ ਸੀ, ਉਹਨਾਂ ਨੂੰ ਭੜਕਾਇਆ ਜਾਂਦਾ ਸੀ ਕਿ ਜੀ ਸਿੱਖਾਂ ਨੇ ਇਹ ਕਰ ਦਿੱਤਾ, ਪੰਜਾਬ 'ਚੋਂ ਟ੍ਰੇਨ ਆ ਰਹੀ ਹੈ ਭਰੀ ਜਿਹੜੀ ਹਿੰਦੂ ਵੱਡੇ ਹੋਏ ਨੇ, ਔਰ ਤੁਹਾਡੀ ਮਾਂ ਮਾਰ ਦਿੱਤੀ ਇੰਦਰਾ ਗਾਂਧੀ, ਤੁਹਾਨੂੰ ਅਸੀਂ 48 ਘੰਟੇ ਦਿੰਦੇ ਹਾਂ, ਤੁਸੀਂ ਸਿੱਖਾਂ ਨੂੰ ਸਬਕ ਸਿਖਾਓ, ਔਰ ਉੱਥੋਂ ਉਹ ਸਲਿੱਪ ਕਰ ਜਾਂਦੇ ਸੀ। ਉਸ ਤੋਂ ਬਾਅਦ ਜਿਹੜੀ ਉਹ ਭੀੜ ਹੈ ਇਕੱਠੀ ਕੀਤੀ ਜਾਂਦੀ ਸੀ, ਉਹਨਾਂ ਨੂੰ ਇੱਕੋ ਸਾਈਜ਼ ਦੇ ਸਰੀਏ, ਇੱਕੋ ਕਿਸਮ ਦਾ ਪਾਊਡਰ ਅੱਗ ਲਾਉਣ ਦਾ, ਔਰ ਉਹਨਾਂ ਦੇ ਕੋਲ ਸ਼ਨਾਖਤ ਕਿ ਭਾਈ ਉਹਨਾਂ ਨੇ ਜੇ ਮਾਰਕੀਟ 'ਚ ਜਾਣਾ ਹੈ ਤਾਂ ਕਿਹੜੀਆਂ ਦੁਕਾਨਾਂ ਸਿੱਖਾਂ ਦੀਆਂ ਨੇ ਉਹਨਾਂ ਦੇ ਉੱਤੇ ਹੀ ਟਾਰਗੇਟ ਕੀਤਾ ਜਾਂਦਾ ਸੀ, ਜੇ ਮੁਹੱਲਾ ਹੈ ਤੇ ਸਿੱਖਾਂ ਦੇ ਘਰ ਹੀ ਉਹਦੇ 'ਚ ਸ਼ਨਾਖਤ ਕੀਤੇ ਹੋਏ ਸੀ। ਸੋ ਬਿਲਕੁਲ ਇਸੇ ਪੈਟਰਨ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਕਪਲ ਮਿਸ਼ਰਾ ਹੈ, ਜਿਹੜਾ ਆਮ ਆਦਮੀ ਪਾਰਟੀ ਦਾ MLA ਸੀ, ਉਹਨੇ ਜਿਹੜਾ ਪਾਰਟੀ ਬਦਲ ਕੇ BJP 'ਚ ਗਿਆ, ਹੁਣ ਇਲੈਕਸ਼ਨਾਂ ਲੜੀਆਂ, ਹਾਰਿਆ, ਜਿਹਨੇ ਉਸ ਇਲੈਕਸ਼ਨ ਕੈਂਪੇਨ ਦੇ ਦੌਰਾਨ ਵੀ ਮੁਸਲਮਾਨਾਂ ਦੇ ਖਿਲਾਫ ਪੂਰੀ ਨਫ਼ਰਤ ਫੈਲਾਈ ਸੀ। ਸੋ ਉਹ ਜਿਹੜਾ ਇੱਕ ਜਿਹੜਾ ਮੌਜਪੁਰਾ ਔਰ ਦੂਸਰੇ ਚੌਂਕ ਦੇ ਵਿੱਚ ਆਂਦਾ ਹੈ ਇੱਕ ਭੀੜ ਲੈ ਕੇ ਜਿਹੜੀ ਪੂਰੀ ਹਥਿਆਰਬੰਦ ਔਰ ਧਮਕੀ ਦਿੰਦਾ, ਉਹਦੇ ਨਾਲ ਪੁਲਿਸ ਦਾ ਆਲਾ ਆਫੀਸਰ ਵੀ ਖੜਾ ਕਿ ਜੀ ਇਹ ਅਸੀਂ ਤੁਹਾਨੂੰ ਟਾਈਮ ਦਿੰਨੇ, ਜਿੰਨੀ ਦੇਰ ਤੱਕ ਇੱਥੇ ਟਰੰਪ ਹੈ ਅਸੀਂ ਇੱਕ ਦਿਨ ਹੋਰ ਇੱਥੋਂ ਆਪਣੇ ਚੱਕੋ ਧਰਨੇ ਤੁਰਨੇ ਸਾਰੇ, ਅਦਰਵਾਈਜ਼ ਤੁਹਾਨੂੰ ਜਿਹੜਾ ਅਸੀਂ ਸਬਕ ਸਿਖਾਵਾਂਗੇ। ਔਰ ਹੋਰ ਵੀ ਐਸੀਆਂ ਗੱਲਾਂ ਜਿਨ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਮੌਜੂਦ ਨੇ, ਮੈਂ ਉਹ ਡੀਟੇਲ ਦੇ ਵਿੱਚ ਨਹੀਂ ਜਾਵਾਂਗਾ। ਸੋ ਇਹ ਜਿਵੇਂ ਅਨੁਰਾਗ ਠਾਕਰ, ਕਪਲ ਮਿਸ਼ਰਾ ਔਰ ਪ੍ਰਵੇਸ਼ ਵਰਮਾ ਜਿਨ੍ਹਾਂ ਨੇ ਦਿੱਲੀ ਚੋਣਾਂ ਦੇ ਦੌਰਾਨ ਜਿਸ ਕਿਸਮ ਦੀ ਨਫ਼ਰਤ ਦਾ ਮਾਹੌਲ ਸਿਰਜਿਆ ਸੀ, ਇਸ ਪੀਰੀਅਡ 'ਚ ਵੀ ਉਸ ਕਿਸਮ ਦੀਆਂ ਭੀੜਾਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਯੂਪੀ ਔਰ ਬਿਹਾਰ ਦੇ ਪੂਰਵਾਂਚਲ ਜਿਹਨੂੰ ਕਹਿੰਦੇ ਨੇ, ਕਿਉਂਕਿ ਦਿੱਲੀ ਦਾ ਪ੍ਰਧਾਨ ਵੀ ਮਨੋਜ ਤਿਵਾੜੀ ਬਣਾਇਆ ਹੋਇਆ ਜਿਹੜਾ ਇਸ ਖਿੱਤੇ ਦੇ ਨਾਲ ਹੀ ਉਹਦਾ ਸੰਬੰਧ ਹੈ। ਔਰ ਫਿਰ ਉਹਨਾਂ ਭੀੜਾਂ ਨੇ ਕਿਵੇਂ ਫਾਇਰਿੰਗਸ ਕੀਤੀਆਂ, ਉਹਨਾਂ ਕੋਲ ਹਥਿਆਰ ਕਿਤੋਂ, ਔਰ ਜਿਵੇਂ ਨਵੰਬਰ 84 ਚ ਵੀ ਇਹੀ ਸੀ ਕਿ ਲੀਡਰ ਆਉਂਦੇ ਸੀ ਉਵੇਂ ਹੀ ਭੜਕਾਟ ਤੇ ਪੁਲਿਸ ਜਾਂ ਉਹ ਇੱਕ ਸਾਇਲੈਂਟ ਸਪੈਕਟੇਟਰ ਮੂਕ ਦਰਸ਼ਕ ਤੇ ਜਾਂ ਉਹ ਭੀੜਾਂ ਦੇ ਨਾਲ ਰਲੀ ਹੋਈ। ਉਹੀ ਨਜ਼ਾਰੇ ਜਿਹੜੇ ਨੇ ਅਸੀਂ ਰਿਪੀਟ ਦੇਖਦੇ ਹਾਂ ਕਿ ਕਿਵੇਂ ਉਹਨਾਂ ਭੀੜਾਂ ਨੂੰ ਉਹੀ ਪੁਲਿਸ ਜਿਹੜੀ ਖੜੀ ਹੈ ਜਾਂ ਉਹਨਾਂ ਦੇ ਨਾਲ ਲੱਗੀ ਹੋਈ ਹੈ, ਪਥਰਾਵ ਚੱਲ ਰਿਹਾ ਹੈ, ਕਿਵੇਂ ਉਹਨਾਂ ਨੂੰ ਉਹਨਾਂ ਦੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਜਿੱਥੇ ਵੀ ਸਿਟਿੰਗ ਚੱਲ ਰਹੀਆਂ ਨੇ CAA ਦੇ ਖਿਲਾਫ, ਉੱਥੋਂ ਕੋਈ ਵਾਇਲੈਂਸ ਨਹੀਂ ਹੋਈ, ਕੋਈ ਕਿਸੇ ਨੇ ਵੀ ਕੋਈ ਜਿਹੜਾ ਇੱਕ ਉਂਗਲ ਤੱਕ ਨਹੀਂ ਚੁੱਕੀ ਹੈ। ਔਰ ਬਾਹਰੋਂ ਲਿਆ ਕੇ ਉਹਨਾਂ ਭੀੜਾਂ ਨੂੰ ਕਿਵੇਂ ਉਹਨਾਂ ਦੇ ਉੱਤੇ ਜਿਹੜਾ ਪਥਰਾਵ ਕੀਤਾ ਗਿਆ ਜਿਹੜੇ ਸਿਟਿੰਗ ਨੇ, ਫਿਰ ਆਬਾਦੀਆਂ ਦੇ ਵਿੱਚ ਵੜੇ, ਕਿਵੇਂ ਇੱਕ ਸੁਭਾਸ਼ ਨਗਰ ਜਿੱਥੇ ਮਸਜਿਦ ਬੜੀ ਖੂਬਸੂਰਤ ਮਸਜਿਦ ਜਿਹਦੀ ਵੀਡੀਓ ਵੀ ਅਵੇਲੇਬਲ ਹੈ, ਕਿਵੇਂ ਉਸ ਨੂੰ ਭੰਨਿਆ ਤੋੜਿਆ ਗਿਆ, ਬੇਹਰਮਤੀ ਕੀਤੀ ਗਈ। ਔਰ ਈਵਨ ਸੁਭਾਸ਼ ਨਗਰ ਦੇ ਲੋਕਲ ਜਿਹੜੇ ਹਿੰਦੂ ਨੇ ਉਹਨਾਂ ਦਾ ਵੀ, ਉਹ ਵੀ ਦੁਖੀ ਨੇ, ਉਹਨਾਂ ਦਾ ਕਹਿਣਾ ਸੀ ਕਿ ਜੀ ਸਾਡਾ ਕੋਈ ਨਹੀਂ, ਅਸੀਂ ਤਾਂ ਬੜੇ ਅਮਨ ਅਮਾਨ ਨਾਲ ਰਹਿ ਰਹੇ ਹਾਂ, ਇਹ ਬਾਹਰੋਂ ਭੀੜਾਂ ਲਿਆਂਦੀਆਂ ਗਈਆਂ ਨੇ।
ਔਰ ਇਸ ਸਾਰੇ ਦੇ ਬਾਵਜੂਦ ਕਿਵੇਂ ਇਹ ਸਾਰਾ ਇੱਕ ਕਵਰ ਅਪ ਲਾਈਨ ਚੱਲ ਰਹੀ ਹੈ, ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਵੇਂ ਨਵੰਬਰ, ਔਰ ਇਹ ਜਿਹੜੇ ਉਹਨਾਂ ਦੇ ਟਵੀਟ ਨੇ, ਪਰਸਨਲ ਟਵੀਟ ਅਕਾਊਂਟ ਉਹਨਾਂ ਦੇ ਉੱਤੇ ਵੀ ਹੈ ਕਿ ਜੀ ਨਵੰਬਰ 84 ਚ ਅਸੀਂ ਖਾਲਿਸਤਾਨੀਆਂ ਨੂੰ ਸਬਕ ਸਿਖਾਇਆ ਸੀ, ਹੁਣ ਅਸੀਂ ਜਿਹਾਦੀਆਂ ਨੂੰ ਦੇਖੋ ਸਬਕ ਸਿਖਾ ਰਹੇ। ਔਰ ਇਸ ਕਦਰ ਖੌਫ ਹੈ ਉੱਥੇ, ਔਰ ਕਿ ਹਜ਼ਾਰਾਂ ਦੀ ਗਿਣਤੀ ਜਿਹੜੇ, ਹਾਲਾਂਕਿ ਦਾੜੀ ਰੱਖਣਾ ਇਸਲਾਮ ਦੇ ਵਿੱਚ ਸੁਨਨਤ ਮੰਨੀ ਜਾਂਦੀ ਹੈ, ਕਿ ਕਿਵੇਂ ਲੋਕ ਖੌਫਜ਼ਦਾ ਕਰ ਦਿੱਤੇ ਨੇ ਕਿ ਜਿਵੇਂ ਜੇ ਨਵੰਬਰ 84 ਚ ਸਿਰ ਦੇ ਉੱਤੇ ਪੱਗ ਜਾਂ ਦਾੜੀ ਦੇਖ ਕੇ ਜਾਂ ਹੱਥ 'ਚ ਕੜਾ ਦੇਖ ਕੇ ਟਾਰਗੇਟ ਕੀਤਾ ਜਾਂਦਾ ਸੀ ਸਿੱਖਾਂ ਨੂੰ, ਉਹੀ ਜਿੱਥੇ ਉਹਨਾਂ ਨੇ ਗੋਲ ਟੋਪੀ ਜਾਂ ਦਾੜੀ ਔਰ ਦੂਸਰਾ ਦੇਖਿਆ। ਔਰ ਇਸ ਸਾਰੇ ਦੇ ਵਿੱਚ ਈਵਨ ਉਹ ਜਰਨਲਿਸਟ ਜਿਹੜੇ ਉੱਥੇ ਕਵਰ ਕਰ ਰਹੇ ਸੀ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ, ਔਰ ਕਈ ਹਾਲਤਾਂ 'ਚ ਉਹਨਾਂ ਤੋਂ ਉਹਨਾਂ ਦੀ ਪੈਂਟ ਉਤਰਵਾ ਕੇ ਦੇਖਿਆ ਗਿਆ ਕਿ ਇਹ, ਜੇ ਉਹਨਾਂ ਨੇ ਕਿਹਾ ਵੀ ਕਿ ਵੀ ਅਸੀਂ ਹਿੰਦੂ ਹਾਂ, ਕਿ ਇਸ ਦੇ ਵਿੱਚ ਕਿ ਵੀ ਉਹ ਸਰਕਮਸਾਈਜ਼ਡ ਹੋਣਗੇ ਜੇ ਉਹ ਮੁਸਲਮਾਨ ਨੇ। ਔਰ ਉਹਨਾਂ ਦੇ ਉੱਤੇ ਇਸ ਵੇਲੇ ਹਾਲਤ ਇਹ ਹੈ ਕਿ ਜਿਹੜਾ ਕੋਈ ਵਕੀਲ ਜਾਂ ਕੋਈ ਦੂਸਰਾ ਵੀ ਉਹਨਾਂ ਦੇ ਕੇਸ ਵੀ ਲੜਨਾ ਚਾਹੁੰਦਾ ਜਿਹੜੇ ਵਿਕਟਮ ਬਣੇ ਨੇ, ਕਿਉਂਕਿ ਅਰਬਾਂ ਰੁਪਏ ਦੀ ਜਾਇਦਾਦ ਤਬਾਹ ਕੀਤੀ ਗਈ ਹੈ, ਕਈਆਂ ਦੀ ਬਿਜ਼ਨਸ ਤਬਾਹ ਕਰਕੇ ਉਹਨਾਂ ਦੇ ਘਰ ਗਏ ਔਰ ਉਹਨਾਂ ਦੇ ਘਰਾਂ ਨੂੰ ਅੱਗ ਲਾਈ ਕਈ ਹਾਲਤਾਂ 'ਚ। ਕਿੰਨਾ ਨੁਕਸਾਨ ਹੋਇਆ, ਜੀਤ ਡੋਵਲ ਆ ਕੇ ਗਿਆ ਕਹਿ ਰਿਹਾ ਜੋ ਹੁਆ ਸੋ ਹੁਆ, ਦੇਖੋ ਕਿ ਜੋ ਹੋ ਗਿਆ ਸੋ ਹੋ ਗਿਆ। ਹੁਣ ਇਹ ਸਾਰਾ ਜਿਹੜਾ ਹੈ ਆਲ ਆਫ ਏ ਸਡਨ ਨਹੀਂ ਹੋਇਆ, ਔਰ ਇਹਨਾਂ ਨੇ ਕਿਉਂ ਪ੍ਰੈਜ਼ੀਡੈਂਟ, ਔਰ ਜਦੋਂ ਟਰੰਪ ਦੀ ਵਿਜ਼ਿਟ ਦਾ ਹੀ ਐਲਾਨ ਹੋਇਆ ਸੀ ਕਸ਼ਮੀਰ ਦੇ ਵਿੱਚ, ਜਿਹੜੀ ਉਹਨਾਂ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਜਗਮੋਹਨ ਸਿੰਘ ਰੈਣਾ ਨੇ, ਉਹਨਾਂ ਦਾ ਬਿਆਨ ਆਇਆ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਜੀ ਅਸੀਂ ਕਸ਼ਮੀਰ ਵਾਦੀ ਦੇ ਸਿੱਖ ਬੜੇ ਖੌਫਜ਼ਦਾ ਨੇ, ਕਿਉਂਕਿ ਇਸ ਤੋਂ ਪਹਿਲਾਂ ਜਦੋਂ 20 ਮਾਰਚ 2000 ਨੂੰ ਪ੍ਰੈਜ਼ੀਡੈਂਟ ਕਲਿੰਟਨ ਨੇ ਭਾਰਤ ਆਣਾ ਸੀ ਤੇ 35 ਸਿੱਖਾਂ ਦਾ ਚਿੱਠੀ ਸਿੰਘਪੁਰਾ ਦੇ ਵਿੱਚ ਜ਼ਿਲ੍ਹਾ ਅਨੰਤਨਾਗ ਦੇ ਪਿੰਡ 'ਚ ਕਤਲੇਆਮ ਕੀਤਾ ਗਿਆ ਸੀ। ਸਾਨੂੰ ਲੱਗਦਾ ਵੀ ਟਰੰਪ ਦੇ ਆਉਣ ਤੋਂ ਪਹਿਲਾਂ ਇਹ ਕੋਈ ਨਾ ਕੋਈ ਇਸ ਕਿਸਮ ਦੀ ਹਰਕਤ ਕਰ ਸਕਦੇ ਨੇ। ਸੋ ਜ਼ਾਹਰ ਹੈ ਕਿ ਟਰੰਪ ਨੇ ਇਹ ਵਕਤ ਜਿਹੜਾ ਜਾਣ ਦਾ ਚੁਣਿਆ, ਕਸ਼ਮੀਰ ਦੇ ਵਿੱਚ 204 ਦਿਨਾਂ ਤੋਂ ਪਿਛਲਿਆਂ ਤੋਂ ਕਿਵੇਂ ਖੁੱਲੀ ਜੇਲ੍ਹ ਬਣਾਇਆ ਹੋਇਆ ਹੈ, ਕਸ਼ਮੀਰ ਦਾ ਵਜੂਦ ਹੀ ਜੰਮੂ ਕਸ਼ਮੀਰ ਸਟੇਟ ਦਾ ਖਤਮ ਕਰ ਦੇਣਾ। ਔਰ ਇਸ ਦੇ ਨਾਲ ਇਹ ਅਮਰੀਕਨਾਂ ਨੂੰ ਵੀ ਪਤਾ ਸੀ ਕਿ ਭਾਰਤ ਦੇ ਵਿੱਚ ਕੀ ਚੱਲ ਰਿਹਾ ਹੈ। ਸੀਏਏ ਦੇ ਉੱਤੇ ਪ੍ਰੋਟੈਸਟ ਦੀ ਗੱਲ ਕਰ ਲਏ, ਉੱਥੇ ਪ੍ਰੋਟੈਸਟ ਨਹੀਂ, ਯੂਐਸ ਕਾਂਗਰਸ ਦੇ ਵਿੱਚ ਇਸ ਦੇ ਉੱਤੇ ਰੈਜ਼ੋਲੂਸ਼ਨ ਹੈ, ਔਰ ਉਸ ਤੋਂ ਪਹਿਲਾਂ 4 ਸੈਨੇਟਰਸ ਨੇ ਜਿਹੜਾ ਟਰੰਪ ਨੂੰ ਲਿਖਿਆ ਹੈ, ਔਰ ਯੂਐਸ ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਨਾਂ ਨੇ ਇਸ ਦੇ ਉੱਤੇ ਜਿਹੜਾ ਹੈ ਉਹ ਆਪਣੀ ਰਿਪੋਰਟ ਦਿੱਤੀ ਕਿ ਭਾਈ ਉੱਥੇ ਇਹ ਚੱਲ ਰਿਹਾ ਹੈ। ਸਿੱਖਸ ਫਾਰ ਜਸਟਿਸ ਦੀ ਅਗਵਾਈ ਥੱਲੇ ਵਾਈਟ ਹਾਊਸ ਦੇ ਬਾਹਰ ਰੈਲੀ ਵੀ ਹੋਈ ਔਰ ਮੀਡੀਆ ਕਾਨਫਰੰਸ ਵੀ ਹੋਈ, ਜਿਹਨੂੰ ਕਵਰ ਕੀਤਾ ਇੰਟਰਨੈਸ਼ਨਲ ਮੀਡੀਆ ਨੇ। ਸਿੱਖਾਂ ਨੇ ਵੀ ਮੈਸੇਜ ਦਿੱਤਾ ਹੈ ਵੀ ਕੀ ਹੋ ਰਿਹਾ, ਇੰਡੀਵਿਜੂਅਲ ਈਮੇਲ ਕੈਂਪੇਨ ਵੀ ਹੋਇਆ। ਸੋ ਇਹ ਨਹੀਂ ਹੈ, ਲੇਕਿਨ ਇਸੇ ਵਕਤ ਦੇ ਉੱਤੇ ਦਿੱਲੀ ਨੂੰ ਚੁਣਨਾ ਵਾਇਲੈਂਸ ਦੇ ਲਈ, ਔਰ ਉਹ ਵੀ ਉਹਨਾਂ ਇਲਾਕਿਆਂ 'ਚ, ਉਹਨਾਂ ਹਲਕਿਆਂ ਜਿੱਥੇ ਬਿਲਕੁਲ ਪੀਸਫੁਲ ਪ੍ਰੋਟੈਸਟ ਦੀ ਗੱਲ, ਪੀਸਫੁਲ ਪ੍ਰੋਟੈਸਟ ਹੋ ਰਹੇ ਨੇ। ਸੋ ਜ਼ਾਹਰ ਹੈ ਕਿ ਇਹ ਇੱਕ ਬੜਾ ਕਲੀਅਰ ਮੈਸੇਜ ਉਹਨਾਂ ਨੇ ਟਰੰਪ ਨੂੰ ਵੀ ਦਿੱਤਾ ਹੈ ਕਿ ਭਾਈ ਅਸੀਂ ਤੇਰੇ ਨਾਲ ਹੈ, ਤੂੰ ਜੇ। ਔਰ ਉਹੀ ਟਰੰਪ ਅਹਿਮਦਾਬਾਦ ਦੇ ਵਿੱਚ ਰੈਡੀਕਲ ਇਸਲਾਮ ਦੀ ਗੱਲ ਕਰਦਾ ਹੈ, ਉਹ ਅਸੀਂ ਦੂਸਰੇ ਸੈਗਮੈਂਟ 'ਚ ਵੇਰਵੇ ਨਾਲ ਕਰਾਂਗੇ ਕਿ ਕਿਵੇਂ ਇਹ ਇੱਕੋ ਹੀ ਪੇਜ ਦੇ ਉੱਤੇ ਨੇ ਔਰ ਇੱਕੋ ਹੀ ਵੇਵ ਲੈਂਥ ਦੇ ਉੱਤੇ ਦੋਨਾਂ ਦੀਆਂ ਨੀਤੀਆਂ ਕਿਸ ਪਾਸੇ ਵੱਲ ਡਾਇਰੈਕਟਡ ਨੇ। ਪਰ ਅਸੀਂ ਇਧਰ ਨੂੰ ਜੇ ਵਾਪਸ ਮੁੜੀਏ ਦਿੱਲੀ ਦੇ ਵਿੱਚ, ਤੇ ਉਹੀ ਜਿਹੜੀ ਹੈ, ਕਿਉਂਕਿ ਅਸੀਂ 35-36 ਸਾਲ ਪਹਿਲਾਂ ਇਸ ਪੀੜ ਨੂੰ ਹੰਡਾਇਆ ਹੋਇਆ ਹੈ। ਫਰਕ ਅੱਜ ਦੀ ਡੇਟ ਸਿਰਫ ਨੰਬਰ ਦਾ ਕਹਿ ਸਕਦੇ ਹਾਂ ਕਿ ਉਦੋਂ 3000 ਤੋਂ ਜ਼ਿਆਦਾ ਸਿੱਖ ਇਕੱਲੇ ਇੱਕ ਦਿਨ ਦੇ ਵਿੱਚ ਦਿੱਲੀ 'ਚ ਜਿਉਂਦੇ ਸਾੜੇ ਗਏ ਸੀ। ਐਤਕੀ ਅਜੇ ਜਿਉਂਦੇ ਸਾੜਨ ਦੀ ਪ੍ਰੋਸੈਸ ਇਹ ਉਹਨਾਂ ਨੇ, ਔਰ ਉਹਨਾਂ ਦੀਆਂ ਜਿਹੜੀਆਂ ਲੇਟੈਸਟ ਟੈਕਨੋਲੋਜੀ ਦੇ ਉੱਤੇ WhatsApp ਗਰੁੱਪ ਨੇ ਜਾਂ ਦੂਜੇ ਨੂੰ ਕਹਿ ਰਹੇ ਨੇ ਅਜੇ ਇਹਨਾਂ ਨੂੰ ਜਿਹੜਾ ਅਜੇ ਅਸੀਂ ਟ੍ਰੇਲਰ ਦਿਖਾਇਆ, ਦੇਖੋ ਹਕੀਕਤ ਅਸੀਂ ਇਹਨਾਂ ਨੂੰ ਦੱਸਾਂਗੇ ਕੀ ਹੈ, ਔਰ ਇਹਨਾਂ ਨੂੰ ਅਸੀਂ ਦੱਸਾਂਗੇ ਕਿ ਭਾਈ ਇਹ ਇਹਨਾਂ ਨੇ, ਔਰ ਤੇਜ਼ੀ ਨਾਲ ਇਹ ਆਇਆ ਵੀ ਹਜ਼ਾਰਾਂ ਆਪਣੇ ਦਾੜੀਆਂ ਕਟਾ ਰਹੇ ਨੇ, ਟੋਪੀਆਂ ਸੁੱਟ ਰਹੇ, ਔਰ ਉਸ ਇਲਾਕੇ 'ਚੋਂ ਭੱਜ ਰਹੇ ਨੇ। ਇੰਨਾ ਖੌਫ ਪੈਦਾ ਕਰ ਦਿੱਤਾ ਹੈ ਕਿਉਂਕਿ ਵਾਇਲੈਂਸ ਦਾ ਮਕਸਦ ਹੀ, ਔਰ ਜਿਸ ਬਰੂਟੈਲਿਟੀ ਦੇ ਨਾਲ, ਇਕੱਲੇ ਪੱਥਰਾਂ ਦੇ ਨਾਲ ਨਹੀਂ, ਕਿਵੇਂ ਰੌਡਸ ਦੇ ਨਾਲ ਔਰ ਕਿਵੇਂ ਅਟੈਕ ਕਰਕੇ, ਔਰ ਕਿਉਂਕਿ ਲਿੰਚਿੰਗਸ ਤਾਂ ਆਲਰੇਡੀ ਅਸੀਂ ਦੇਖਦੇ ਹਾਂ ਪਿਛਲੇ ਕਈ ਸਾਲਾਂ ਤੋਂ ਚੱਲ ਰਹੀਆਂ, ਜਦੋਂ ਤੋਂ 2014 ਤੋਂ ਮੋਦੀ ਪਾਵਰ ਦੇ ਵਿੱਚ ਆਇਆ।
ਲੇਕਿਨ ਮੈਂ ਅਗੇਨ ਇਹ ਸਮਝਦਾ ਹਾਂ ਕਿ ਇੱਕ ਸਿੱਖ ਹੋਣ ਦੇ ਨਾਤੇ ਜਿੱਥੇ ਇਸ ਨੂੰ ਕੰਡੈਮਨੇਸ਼ਨ ਸਿੱਖ ਜਥੇਬੰਦੀਆਂ ਵੱਲੋਂ ਹੋਈ ਹੈ, ਵਰਲਡ ਸਿੱਖ ਪਾਰਲੀਮੈਂਟ ਦੇ ਉਸ ਸੈਸ਼ਨ ਦੇ ਵਿੱਚ ਵੀ ਐਂਡ 'ਚ ਵੀ ਇਸ ਦੇ ਉੱਤੇ ਚਰਚਾ ਹੋਈ, ਔਰ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਸਟੇਟਮੈਂਟਸ ਦਿੱਤੀਆਂ, ਔਰ ਜਥੇਦਾਰ ਅਕਾਲ ਤਖਤ ਬੇਸ਼ੱਕ ਐਕਟਿੰਗ ਜਥੇਦਾਰ ਹੈ, ਬਾਦਲਾਂ ਦਾ ਅਪਾਇੰਟ ਕੀਤਾ ਹੋਇਆ ਹੈ, ਪਰ ਈਵਨ ਮੇਰਾ ਵੀ ਇਹਦੇ ਬਾਵਜੂਦ ਕਿ ਅਸੀਂ ਉਹਨਾਂ ਦੀ ਅਥਾਰਟੀ ਨੂੰ ਰੈਕਗਨਾਈਜ਼ ਨਹੀਂ ਕਰਦੇ, ਜਥੇਦਾਰ ਜਗਤਾਰ ਸਿੰਘ ਹਵਾਰਾ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਨੇ, ਪਰ ਮੈਂ ਸਮਝਦਾ ਹਾਂ ਵੀ ਕੰਟਰਰੀ ਟੂ ਜੋ ਬਾਦਲ ਐਂਡ ਕੰਪਨੀ ਦਾ ਰੋਲ ਹੈ, ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਦਿੱਲੀ ਦੇ ਗੁਰਦੁਆਰਿਆਂ ਔਰ ਸਿੱਖ ਸੰਗਤਾਂ ਨੂੰ ਕਹੀ ਹੈ, ਦਿੱਲੀ ਦੀਆਂ ਨੂੰ, ਕਿ ਭਾਈ ਜਿਹੜੇ ਵਿਕਟਮ ਨੇ ਇਸ ਵੇਲੇ ਉਹਨਾਂ ਦੇ ਲਈ ਦਰਵਾਜ਼ੇ ਖੋਲ ਦਿਓ, ਗੁਰਦੁਆਰਿਆਂ ਦੇ ਦਰਵਾਜ਼ੇ ਵੈਸੇ ਹੀ ਖੁੱਲੇ ਹੁੰਦੇ ਨੇ, ਉਹਨਾਂ ਦੀ ਸਾਂਭ ਸੰਭਾਲ ਕਰੋ ਉਹਨਾਂ ਦਾ। ਔਰ ਮੈਂ ਦੇਖ ਰਿਹਾ ਸੀ ਜਦੋਂ ਮੈਂ ਪੜ੍ਹਦਾ ਹਾਂ ਕਿ ਭਾਈ ਜਿਹੜੀਆਂ ਸਭ ਤੋਂ ਜ਼ਿਆਦਾ ਜਿਹੜੇ ਜ਼ਖਮੀ ਜਾਂ ਦੂਜੇ ਲਿਜਾਏ ਗਏ ਔਰ ਮੌਤਾਂ ਵੀ ਹੋਈਆਂ ਜਿਹੜੀ ਗਰੀਬਲੀ ਸੀ, ਗੁਰੂ ਤੇਗ ਬਹਾਦਰ ਹਸਪੀਟਲ। ਹੁਣ ਇਹ ਗੁਰੂ ਤੇਗ ਬਹਾਦਰ ਦੀ ਲੈਗੇਸੀ ਹੈ, ਕਦੇ ਉਹੀ ਗੁਰੂ ਤੇਗ ਬਹਾਦਰ ਸਾਹਿਬ ਧਾਰਮਿਕ ਆਜ਼ਾਦੀ ਦੇ ਮੁੱਢਲੇ ਹੱਕ ਦੇ ਲਈ ਆਪਣੀ ਸ਼ਹਾਦਤ ਦਿੰਦੇ ਨੇ। ਬੇਸ਼ੱਕ ਤਿਲਕ ਜਾਂ ਜੰਜੂ ਜਾਂ ਹਿੰਦੂ ਵੈਲਿਊਜ਼ ਕੋਈ ਉਹਨਾਂ ਦੀਆਂ ਜਾਂ ਸਿੱਖ ਵੈਲਿਊਜ਼ ਨਹੀਂ ਸਨ, ਲੇਕਿਨ ਜ਼ਬਰਦਸਤੀ ਦੇ ਖਿਲਾਫ, ਤੇ ਅੱਜ ਉਹੀ ਤਿਲਕ ਜਨੇਊ ਵਾਲੇ ਹਿੰਦੂ ਤਵੀ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ, ਉਹ ਮਜ਼ਲੂਮ ਮੁਸਲਮਾਨਾਂ ਨੂੰ ਆਪਣੇ ਉਸ ਹਿੰਸਾ ਦਾ ਸ਼ਿਕਾਰ ਬਣਾ ਰਹੇ ਨੇ, ਤੇ ਫਿਰ ਗੁਰੂ ਤੇਗ ਬਹਾਦਰ ਦਾ ਦਰ ਜਿਹੜਾ ਉਹ ਹਸਪੀਟਲ ਉਹ ਉਹਨਾਂ ਦੇ ਲਈ ਖੁੱਲ੍ਹਦਾ ਹੈ, ਉਹਨਾਂ ਦੇ ਇਲਾਜ ਲਈ। ਔਰ ਮੈਂ ਸਮਝਦਾ ਵੀ ਇਹ ਇਸ ਗੱਲ ਵੱਲ ਮੇਰਾ ਧਿਆਨ ਹੋਰ ਵੀ ਗਿਆ ਕਿ ਨਵੰਬਰ 84 'ਚ ਜਦੋਂ 4 ਚਫੇਰੇ ਸਿੱਖਾਂ ਦੇ ਉੱਤੇ ਹਿੰਸਾ ਦਾ ਕਹਿਰ ਜਿਹੜਾ ਹੈ ਉਹ ਵਗਾਇਆ ਗਿਆ ਸੀ, ਤੇ ਉਦੋਂ ਹਸਪਤਾਲਾਂ 'ਚ ਗਏ ਹਿੰਦੂ ਡਾਕਟਰ ਜਦੋਂ ਉਹਨਾਂ ਨੂੰ ਜ਼ਖਮੀ ਸਿੱਖਾਂ ਨੂੰ ਲੈ ਕੇ ਜਾਂਦੇ ਸੀ, ਉਹ ਟ੍ਰੀਟ ਕਰਨ ਤੋਂ ਹੀ ਨਾ ਕਰ ਦਿੰਦੇ ਸੀ, ਲੈ ਜਾਈਏ ਯਹਾਂ ਸੇ, ਲੈ ਜਾਈਏ, ਯਹਾਂ ਜਗ੍ਹਾ ਨਹੀਂ ਹੈ। ਲੇਕਿਨ ਘੱਟੋ ਘੱਟ ਇਹ ਇੱਕ ਗੁਰੂ ਦੀ ਰਹਿਮਤ ਹੈ ਕਿ ਗੁਰੂ ਤੇਗ ਬਹਾਦਰ ਹਸਪੀਟਲ ਉਹ ਥਾਂ ਹੈ ਜਿੱਥੇ ਅੱਜ ਬਹੁਤ ਸਾਰੇ ਜਿਹੜੇ ਵਿਕਟਮ ਨੇ ਮੁਸਲਮਾਨ ਗਰੀਬ ਵਿਚਾਰੇ ਉਹਨਾਂ ਆਬਾਦੀਆਂ 'ਚ ਰਹਿਣ ਵਾਲੇ, ਉਹਨਾਂ ਦਾ ਇਲਾਜ, ਉਹਨਾਂ ਦੀ ਟ੍ਰੀਟਮੈਂਟ ਹੋ ਰਹੀ ਹੈ। ਔਰ ਦੂਸਰਾ ਪਾਰਟ ਜਿਹੜੀ ਮੈਂ ਪੇਨ ਮਹਿਸੂਸ ਕਰਦਾ ਜਦੋਂ ਅਸੀਂ ਨਵੰਬਰ 84 ਦੇਖਦੇ ਸੀ ਕਿ ਭੀੜ ਕਿਵੇਂ ਇਕੱਠੀ ਹੋ ਕੇ ਪਹਿਲਾਂ ਗੁਰਦੁਆਰੇ ਤੇ ਹਮਲਾ ਕਰਦੀ ਸੀ ਔਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਬਾਹਰ ਕੱਢ ਕੇ ਉਹਦੇ ਪੇਜਿਸ ਦੀ ਨੂੰ ਜਿਹੜਾ ਹੈ, ਔਰ ਇਹੀ ਹਾਲ ਕੁਰਾਨ ਸ਼ਰੀਫ ਦਾ ਉਹਨਾਂ ਨੇ ਸੜਕਾਂ ਤੇ ਕੀਤਾ। ਔਰ ਅੱਜ ਜਦੋਂ ਕੁਝ ਥਾਵਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਰਾਹਤ ਮਿਲੀ ਹੈ, ਤੇ ਉਹ ਵਿਚਾਰੇ ਇਕੱਠੇ ਕਰਕੇ ਕੁਰਾਨ ਮਜੀਦ ਦੇ ਪੇਜ ਉਹਨਾਂ ਦੇ ਉਸ ਨੂੰ ਜਿਹੜਾ ਉਹ ਕਰ ਰਹੇ ਨੇ, ਉਹ ਕਹਿ ਰਹੇ ਨੇ ਜੀ ਅਸੀਂ ਜਾ ਕੇ ਉਹਨਾਂ ਨੂੰ ਦਫਨਾਵਾਂਗੇ ਜਾਂ ਜੋ ਵੀ ਉਹਨਾਂ ਦਾ ਤਰੀਕਾ ਹੁੰਦਾ ਹੈ, ਜਾਂ ਜਲ ਪ੍ਰਵਾਹ ਪਾਣੀ ਦੇ ਹਵਾਲੇ ਸਪੁਰਦੇ ਆਪ ਕਰਦੇ ਨੇ। ਸੋ ਇਹ ਇੱਕ ਬੜਾ ਦੁਖਦ ਹੈ ਮੇਰੇ ਲਈ ਇਹ ਸਾਰੇ ਪਲ। 2 ਦਿਨ ਬੇਸ਼ੱਕ ਮੈਂ ਬਾਹਰ ਸੀ, ਅੱਜ ਆਉਂਦੇ ਆ JFK 에ਅਰਪੋਰਟ ਤੋਂ ਸਿੱਧਾ ਹੀ ਮੈਂ ਅੱਜ ਕਿਸੇ ਵੀ ਹਾਲਤ 'ਚ ਪ੍ਰੋਗਰਾਮ ਮਿਸ ਨਹੀਂ ਸੀ ਕਰਨਾ ਚਾਹੁੰਦਾ, ਹਾਲਾਂਕਿ ਕਾਫੀ ਐਗਜ਼ੌਸਟਿੰਗ ਸੀ ਸਾਰੀ ਇਹ ਟ੍ਰਿਪ, ਲੇਕਿਨ ਮੈਂ ਉਸ ਪੇਨ ਨੂੰ ਮਹਿਸੂਸ ਕੀਤਾ ਕਰਦੇ। ਔਰ ਇਸ ਸਾਰੇ 'ਚ ਜਿਹੜਾ ਹੁਣ ਖੌਫ ਹੈ ਕਿ ਕੀ ਮੈਨੂੰ ਇਹ ਫੀਅਰ ਹੈ ਕਿ ਵੀ ਬੇਸ਼ੱਕ ਕਹਿਣ ਨੂੰ ਦਿੱਲੀ ਦੇ ਵਿੱਚ ਉਹਨਾਂ ਨੇ ਟ੍ਰੇਲਰ ਦਿਖਾ ਦਿੱਤਾ ਹੈ, ਪਰ ਕਾਫੀ ਚਾਂਸਸ ਨੇ ਕਿ ਇਹ ਜਿਹੜੀਆਂ ਕਾਂਗਰਸ ਰੂਲਡ ਸਟੇਟਸ ਨੇ, ਉਹ ਰਾਜਸਥਾਨ ਹੋਏ, ਮੱਧ ਪ੍ਰਦੇਸ਼ ਹੋਏ, ਜਿੱਥੋਂ BJP ਨੇ ਪਾਵਰ ਗਵਾਈ ਹੈ, ਉੱਥੇ ਇਹ ਫਰਦਰ ਵਾਇਲੈਂਸ ਹੋ ਸਕਦੀ ਹੈ, ਹਿੰਸਾ ਵੈਸਟ ਬੰਗਾਲ 'ਚ ਵੀ ਹੋ ਸਕਦੀ ਹੈ। ਔਰ ਇਸ ਸੈਗਮੈਂਟ ਦਾ ਟਾਈਟਲ ਵੀ ਅਸੀਂ ਅਮਿਤ ਸ਼ਾਹ ਦਾ ਉਹ ਬਿਆਨ ਜਿਹੜਾ ਸ਼ਾਇਦ ਬਹੁਤਿਆਂ ਨੂੰ ਭੁੱਲ ਗਿਆ ਹੈ, ਜਿਹਦੇ 'ਚ ਉਹਨੇ ਹਿੰਦੀ 'ਚ ਕਿਹਾ ਸੀ ਆਪਣੇ, ਔਰ ਜਿਹੜੇ ਉਹਦੇ ਫਾਲੋਅਰਸ ਨੂੰ ਵੀ ਜਿਨ੍ਹਾਂ ਨੂੰ ਇਹ ਬ੍ਰੇਕਫਾਸਟ ਦੇ ਵੇਲੇ ਹੀ ਉਹ ਝੂਠ ਪਰੋਸਦੇ ਨੇ ਆਪਣੇ ਮੈਸੇਜਿੰਗ ਰਾਹੀਂ, जितना हिंसा का कीचड़ फैलेगा कमल उतना ही खिलेगा। ਹੁਣ ਅਸੀਂ ਆਪਣੇ ਪਾਕਿਸਤਾਨੀ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਕਮਲ ਫੁੱਲ ਹੈ, ਲੋਟਸ ਫਲਾਵਰ, ਲੋਟਸ ਜਿਹੜਾ ਹੈ ਉਹ ਚਿੱਕੜ ਦੇ ਵਿੱਚ ਹੁੰਦਾ, ਜਿਹਨੂੰ ਹਿੰਦੀ ਵਾਲੇ ਕੀਚੜ ਕਹਿੰਦੇ ਨੇ। ਸੋ ਹੁਣ BJP ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਕਮਲ ਦਾ ਫੁੱਲ ਹੈ, ਉਹੀ ਲੋਟਸ। ਹੁਣ ਜਿੰਨਾ ਚਿੱਕੜ ਡੀਪ ਹੋਏਗਾ ਜਾਂ ਸਪਰੈਡ ਹੋਏਗਾ, ਉਨੇ ਜ਼ਿਆਦਾ ਜਿਹੜਾ ਉਹ ਬਲੂਮਿੰਗ ਹੋਏਗਾ ਕਮਲ ਦਾ ਫੁੱਲ। ਇਹ ਮੈਸੇਜ ਦੇ ਰਿਹਾ ਅਮਿਤ ਸ਼ਾਹ, ਔਰ ਉਹ ਕਿਹੜੇ ਚਿੱਕੜ ਦੀ ਗੱਲ ਕਰ ਰਿਹਾ? ਜਿਤਨਾ ਹਿੰਸਾ ਕਾ ਕੀਚੜ ਫੈਲੇਗਾ। ਦੇਖੋ ਕਿ ਸਾਡੀ ਤਾਕਤ, ਉਹ ਕਹਿੰਦਾ ਵੀ ਵਾਇਲੈਂਸ ਚੋਂ ਨਿਕਲਦੀ ਹੈ।
ਕਿ ਜਿੰਨੀ ਤੁਸੀਂ ਵਾਇਲੈਂਸ ਫੈਲਾ ਦਿਓਗੇ ਸਮਝੋ ਉਨਾ ਹੀ ਕਮਲ ਦਾ ਫੁੱਲ ਜਿਹੜਾ ਹੈ ਉਹ ਖਿਲੇਗਾ। ਜੀ ਸੋ ਜ਼ਾਹਰ ਹੈ ਇਹ ਹੈ ਪੋਲਰਾਈਜੇਸ਼ਨ ਸੁਸਾਇਟੀ ਦੀ। ਅੱਜ ਹਾਲਤ ਇਹ ਬਣ ਗਈ ਕਿ ਬੀਜੇਪੀ ਆਰਐਸਐਸ ਦੇ ਗੂੰ ਤਾਂ ਜੋ ਕਰ ਹੀ ਰਹੇ ਨੇ, ਲੇਕਿਨ ਕਾਂਗਰਸ ਕਿੱਥੇ ਹੈ? ਆਮ ਆਦਮੀ ਪਾਰਟੀ ਕੇਜਰੀਵਾਲ ਜਾਮੀਆ ਮਿਲੀਆ ਦੇ ਸਟੂਡੈਂਟਸ ਦਾ ਇੱਕ ਡੈਲੀਗੇਸ਼ਨ ਉਹਦੇ ਘਰ ਮਿਲਣ ਜਾਂਦਾ ਉਹਨੂੰ, ਉਹ ਤਾਂ ਆਪ ਤਾਂ ਆਇਆ ਨਹੀਂ। ਜਿਹੜਾ ਬੰਦਾ ਖੁਦ ਚੌਥੇ ਦਿਨ ਧਰਨੇ ਦੇ ਕੇ ਬੈਠਾ ਹੁੰਦਾ ਸੀ, ਐਜ਼ ਏ ਚੀਫ ਮਿਨਿਸਟਰ ਵੀ ਉਹ ਧਰਨੇ ਦਿੰਦਾ ਰਿਹਾ। ਉਹਦੇ ਬਾਹਰ ਜਿਹੜਾ ਘਰ ਵਾਲਿਆਂ ਦਾ ਜਿਹੜਾ ਇੰਚਾਰਜ ਸੀ ਦਫ਼ਤਰ ਦਾ, ਉਹਨੇ ਕਿਹਾ ਜੀ ਕੇਜਰੀਵਾਲ ਜੀ ਸੌਂ ਰਹੇ, ਉਹ ਆਪ ਸੇ ਨਹੀਂ ਮਿਲ ਸਕਦਾ ਹੁਣ। ਔਰ ਉਹਨੇ ਇੱਕ ਵੀ ਲਾਈਨ ਅਜੇ ਤੱਕ ਅਮਿਤ ਸ਼ਾਹ ਦੇ ਖਿਲਾਫ ਜਾਂ ਕਿਸੇ ਦੇ ਨਹੀਂ ਕਹੀ। ਇਹ ਕਹਿ ਰਿਹਾ ਜੀ ਫੌਜ ਸੱਦੀ ਜਾਏ। ਔਰ ਜਿਹੜਾ ਪਾਰਟ ਅਸੀਂ ਦੇਖਦੇ ਹਾਂ ਜਦੋਂ ਅਸੀਂ ਇਹ ਕਹਿੰਦੇ ਰਹੇ ਕਿ ਕਿਵੇਂ ਇਹ ਫੌਜੀ ਟ੍ਰੇਨਿੰਗਸ ਹੋ ਰਹੀਆਂ ਐਂਡ ਆਲ, ਇਹ ਉਹਨਾਂ ਦੀ ANI ਜਿਹੜੀ ਇਹਨਾਂ ਦੀ ਰॉ ਦਾ ਹੀ ਆਊਟਫਿਟ ਹੈ ਮੀਡੀਆ ਦੇ ਹਵਾਲੇ ਨਾਲ, ਉਹਨੇ ਖਬਰ ਦਿੱਤੀ ਕਿ ਦਿੱਲੀ 'ਚ ਫੌਜ ਆ ਗਈ ਹੈ, ਫੌਜ ਸੱਦ ਲਈ ਗਈ ਹੈ। ਔਰ ਨਾਲ ਦੀ ਨਾਲ ਇੱਕ ਪੂਰਾ ਆਰਮੀ ਯੂਨੀਫਾਰਮ 'ਚ ਜਿਹੜੇ ਜਵਾਨ ਲੱਗਦੇ ਨੇ ਉਹ ਉੱਥੇ ਵਿਚਰ ਰਹੇ ਨੇ। ਪਰ ਕੁਝ ਦੇਰ ਬਾਅਦ ਫੌਜ ਦਾ ਆਇਆ ਕਿ ਨਹੀਂ, ਫੌਜ ਕੋਈ ਦਿੱਲੀ 'ਚ ਤਾਇਨਾਤ ਨਹੀਂ ਹੋਈ। ਹੁਣ ਇਹ ਆ ਰਿਹਾ ਕਿ ਇਨਫੈਕਟ ਆਰਐਸਐਸ ਦੀ ਜਿਹੜੀ ਉਹਨਾਂ ਦੀ ਟ੍ਰੇਨਡ ਕੀਤੀ ਹੋਈ ਫੌਜ ਹੈ ਗੁੰਡਿਆਂ ਦੀ, ਉਹਨੂੰ ਉਹਨਾਂ ਨੇ ਆਰਮੀ ਯੂਨੀਫਾਰਮਸ ਦੇ ਵਿੱਚ ਉੱਥੇ ਉਤਾਰਿਆ। ਹੁਣ ਇਸ ਲੈਵਲ ਦੇ ਉੱਤੇ ਔਰ ਕਾਂਗਰਸ ਦਾ ਅਜੇ ਤੱਕ ਕੋਈ ਇਹ ਨਹੀਂ ਨਜ਼ਰ ਆਇਆ ਕਿ ਜੀ ਉਹਨਾਂ ਇਲਾਕਿਆਂ ਦਾ ਕੋਈ ਦੌਰਾ ਹਾਂ, ਇਹ ਸੋਨੀਆ ਗਾਂਧੀ ਨੇ ਕਿਹਾ ਜੀ ਅਮਿਤ ਸ਼ਾਹ ਅਸਤੀਫਾ ਦੇ। ਹੁਣ ਇਸ ਸਾਰੇ ਚੋਂ ਉਹ 2002 ਦੇ ਵਿੱਚ ਗੁਜਰਾਤ 'ਚ ਵੀ ਜੋ ਮੋਦੀ ਔਰ ਅਮਿਤ ਸ਼ਾਹ ਨੇ ਕੀਤਾ ਸੀ, ਔਰ ਉਸ ਪੀਰੀਅਡ 'ਚ ਔਰ ਝੂਠੇ ਪੁਲਿਸ ਮੁਕਾਬਲੇ ਜਿਹੜਾ ਸਭ ਤੋਂ ਜ਼ਿਆਦਾ ਬਣਾਉਣ ਵਾਲਾ ਉਹਨਾਂ ਦਾ ਪੁਲਿਸ ਆਫੀਸਰ ਸੀ ਵਣਜਾਰਾ ਕਰਕੇ, ਜਿਹੜਾ ਜਿਸ ਨੂੰ ਬਾਅਦ 'ਚ ਜੇਲ੍ਹ 'ਚ ਰੱਖਿਆ ਗਿਆ ਦੂਜਾ। ਔਰ ਜਦੋਂ ਇਹ ਦਿੱਲੀ ਦੇ ਵਿੱਚ ਐਂਟਾਈ ਮੁਸਲਿਮ ਵਾਇਲੈਂਸ ਖੜੀ ਕੀਤੀ ਗਈ ਹੈ, ਵਣਜਾਰਾ ਰਿਟਾਇਰਮੈਂਟ ਤੋਂ ਬਾਅਦ ਵੀ ਉਹਨੂੰ ਪ੍ਰਮੋਟ ਕੀਤਾ ਗਿਆ। ਇਹ ਖਬਰ ਅੱਜ ਦੀ ਹੈ ਕਿ ਗੁਜਰਾਤ ਸਰਕਾਰ ਨੇ ਵਣਜਾਰੇ ਨੂੰ ਜਿਹੜਾ ਹੈ ਫਰਦਰ ਪ੍ਰਮੋਟ ਕੀਤਾ। ਹੁਣ ਅਸੀਂ ਇਹ ਸਮਝਦੇ ਹਾਂ ਵੀ ਇਹ ਸਿੱਖਾਂ ਨੇ ਹਿਸਟੋਰੀਕਲੀ ਜਿਵੇਂ ਕਸ਼ਮੀਰ ਕ੍ਰਾਈਸਿਸ ਦੇ ਵੇਲੇ ਮਦਦ ਦੇ ਲਈ ਖਲੋਤੇ, ਗੁਰਦੁਆਰਿਆਂ ਦੇ ਵਿੱਚ ਵੀ ਜੋ ਲੰਗਰ ਬਣ ਕੇ ਜਾਂ ਜਿਸ ਕਿਸਮ ਦੀ ਸੇਵਾ ਹੋ ਸਕਦੀ ਹੈ ਹੋ ਰਹੀ ਹੈ, ਹਸਪਤਾਲਾਂ ਦੇ ਹਵਾਲੇ ਨਾਲ ਵੀ ਹੋ ਰਹੀ ਹੈ। ਔਰ ਅਸੀਂ ਇਹ ਸਾਰੇ 'ਚ ਸਾਡੇ ਸਾਹਮਣੇ ਅੱਜ ਮੈਂ ਦੇਖ ਰਿਹਾ ਕਿ ਹੁਣ ਬੇਸ਼ੱਕ ਟਰੰਪ ਦੀ ਵਿਜ਼ਿਟ ਨੇ ਉਹਨਾਂ ਨੂੰ ਮੌਕਾ ਦਿੱਤਾ ਕਿ ਉਹ ਮੈਸੇਜ ਦੇਣ ਕਿ ਜੀ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੈ, ਪਰ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਅੱਜ ਇਸ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਹੈ। US ਸਰਫ ਇਹਨੂੰ ਕਹਿੰਦੇ ਨੇ, condemns violence in India's capital city, ਔਰ ਉਹਨਾਂ ਨੇ ਇਹ ਕਿਹਾ ਕਿ they have expressed grave concern over the ongoing violence taking place in Delhi. As President Trump's inaugural visit to India winds down, northeastern Delhi has been rocked by deadly rioting with reports of violence and mobs specifically targeting Muslims. So ਇਹ ਸਾਰਾ ਉਹਨਾਂ ਨੇ ਹਵਾਲਾ ਦਿੱਤਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ the brutal and unchecked violence growing across Delhi cannot continue, said US Surf Commissioner, कि इनकी इजाज़त नहीं दी जा सकती. Indian government must take swift action to ensure the safety of all of its citizens. Instead, reports are mounting that Delhi police have not intervened in violent attacks against Muslims and the government is failing in its duty to protect its citizens. उन्होंने लंबी चौड़ी स्टेटमेंट है कि सरकार बिल्कुल फेल हुई है, पुलिस जी है उन्होंने नाल रली हुई है, और ईवन उन्होंने US ने आज ईवन एडवाइजरी भी अपने सिटीजन्स लिए दी है. US cautions its citizens in India after its lawmakers express concern over Delhi violence. Pramila Jayapal ਜਿਹੜੀ ਕਾਂਗਰਸ ਵੂਮਨ ਹੈ ਸੀਐਟਲ ਤੋਂ, ਉਹਨਾਂ ਨੇ ਖਾਸ ਤੌਰ ਦੇ ਉੱਤੇ ਇਸ ਮੌਕੇ ਦੇ ਉੱਤੇ ਜਿਹੜਾ ਉਹ ਸਟੇਟਮੈਂਟ ਦਿੱਤੀ ਹੈ ਔਰ ਇਹ ਈਵਨ ਉਹਨਾਂ ਦੀ ਸਹਿਯੋਗੀ ਰਹੀ ਜਿਹੜੀ ਸ਼ਿਵ ਸੈਨਾ ਹੈ, ਹੁਣ ਮਹਾਰਾਸ਼ਟਰ 'ਚ ਰੂਲਿੰਗ ਪਾਰਟੀ ਹੈ, ਉਹਨੇ ਕਿਹਾ ਉਹਨਾਂ ਦਾ ਜਿਹੜਾ ਮਾਊਥਪੀਸ ਹੈ ਸਾਹਮਣਾ ਪਬਲੀਕੇਸ਼ਨ, Delhi violence depicts grim reality of 1984 anti-Sikh violence, Shiv Sena. और उन्होंने कहा कि भी ये the editorial in party mouthpiece Samana lamented that Trump was welcomed in Delhi while there was bloodbath on the streets. कि एक पासे शहर दियां गलियां दे विच खून डोलिया जा रहा सी और दूसरे पासे ट्रंप दी वेलकम हो रही सी और ये जड़ा उन्होंने कहा भी ये फेलियर है, वो लॉ एंड ऑर्डर मेंटेन नहीं कर सके
Violence has erupted in Delhi. People are on the streets equipped with canes, swords, revolvers. Blood is being spilled on the roads. Some horror film-like situation being witnessed in Delhi, which depicts the grim reality of 1984 violence. कि जो कुछ 84 ਚ ਹੋਇਆ ਉਸ ਨੂੰ ਉਹਦਾ ਰਿਪੀਟ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਤੱਕ ਬੀਜੇਪੀ ਕਾਂਗਰਸ ਨੂੰ ਬਲੇਮ ਕਰਦੀ ਸੀ ਕਿ ਜੀ ਹਜ਼ਾਰਾਂ ਸਿੱਖ ਨਵੰਬਰ 84 ਚ ਮਾਰੇ ਹੁਣ ਬੀਜੇਪੀ ਖੁਦ ਹੀ ਇਹ ਕੁਝ ਕਰ ਰਹੀ ਹੈ The national capital was burning at a time when Prime Minister Modi and visiting US President Trump were holding talks. It doesn't augur well that Trump was welcomed in Delhi with the horror film of violence, bloodbath. Trump Sahib came to Delhi with a message, but what unfolded before him? So, even Shiv Sena ਨੂੰ ਵੀ ਲੱਗਿਆ ਕਿ ਜੋ ਕੁਝ ਚੱਲ ਰਿਹਾ ਹੈ ਇਹ ਜਿਹੜਾ ਇਹ ਭਾਰਤ ਦਾ ਇਮੇਜ ਇਸਨੇ ਬੜਾ ਮਾੜਾ ਕੀਤਾ ਔਰ ਇਸ ਪੀਰੀਅਡ 'ਚ ਸਾਡੇ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਨੇ ਮੇਰਾ ਖਿਆਲ ਹੈ ਵੀ ਇਹਨਾਂ 3 ਦਿਨਾਂ ਦੇ ਵਿੱਚ 10 ਦੇ ਕਰੀਬ ਈਮੇਲਸ ਲਿਖੀਆਂ ਬੜੇ ਵੇਰਵੇ ਨਾਲ ਕਿ ਇੱਕ ਦੇ ਵਿੱਚ ਉਹਨਾਂ ਨੇ ਗੁੱਸਾ ਵੀ ਜ਼ਾਹਰ ਕੀਤਾ ਵੀ ਅਸੀਂ ਕਿੱਥੇ ਚਲੇ ਗਏ ਔਰ ਮੈਂ ਬਹੁਤ ਜ਼ਿਆਦਾ ਡੀਟੇਲ ਤਾਂ ਨਹੀਂ ਉਹਨਾਂ ਦੀ ਜਾਣਕਾਰੀ ਤੇ ਆਧਾਰਿਤ ਹੀ ਮੈਂ ਜਿਹੜੀ ਕੁਝ ਗੱਲਬਾਤ ਕੀਤੀ ਹੈ ਪਰ ਉਹਨਾਂ ਨੇ ਜਿਹੜੀ ਲੇਟੈਸਟ ਅੱਜ ਦੀਆਂ ਵੀ 2-3 ਆਈਆਂ ਨੇ ਮੋਰ ਅਪਡੇਟਸ ਔਨ ਹਿੰਦੂ ਮੈਲਟ ਡਾਊਨ ਇਨ ਇੰਡੀਆ ਉਹ ਮੈਂ ਉਹਨਾਂ ਦੇ ਜਿਹੜੇ ਬੁਲਟ ਪੁਆਇੰਟਸ ਨੇ ਉਹ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਔਰ ਉਹਨੇ ਕਿਹਾ ਵੀ ਇਹ ਜੋ ਮੈਂ ਕਹਿ ਰਹੀ ਹਾਂ ਇਹ ਸਾਰੀਆਂ ਵੈਰੀਫਾਈਡ ਰਿਪੋਰਟਸ ਨੇ elderly women have been burnt alive my goodness ਬਜ਼ੁਰਗ ਔਰਤਾਂ ਨੂੰ ਜਿਉਂਦੇ ਸਾੜਿਆ ਗਿਆ Delhi police is attacking lawyers journalists covering riots and breaking CCTV cameras ਜਿੱਥੇ ਲੱਗੇ ਨੇ ਕੈਮਰੇ ਉਹਨਾਂ ਨੂੰ ਤੋੜ ਰਹੇ ਨੇ ਅਜੀਤ ਡੋਵਲ went to Delhi and ਜੋ ਹੋ ਗਿਆ ਸੋ ਹੋ ਗਿਆ ਉਸਨੇ ਕਿਹਾ Hindus are abusing Sikhs ever since Akal Takht asked Gurdwaras in Delhi to shield victims and help them. ਕਿ ਉਹ ਸਿੱਖਾਂ ਨੂੰ ਜਿਹੜੇ ਨੇ ਉਹ ਗਾਲਾਂ ਕੱਢ ਰਹੇ ਨੇ ਹਿੰਦੂ ਜਦੋਂ ਤੋਂ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਕਿ ਗੁਰਦੁਆਰਿਆਂ 'ਚ ਵਿਕਟਮਸ ਨੂੰ ਸ਼ੈਲਟਰ ਦਿਓ ਔਰ ਉਹਨਾਂ ਦੀ ਸਾਂਭ ਸੰਭਾਲ ਰਾਖੀ ਕਰੋ ਔਰ ਇਸੇ ਤਰ੍ਹਾਂ ਬੇਸ਼ੱਕ ਦਿੱਲੀ ਹਾਈ ਕੋਰਟ ਨੇ ਪੁਲਿਸ ਦੇ ਐਕਸ਼ਨ ਦੇ ਲਈ ਉਹਨੂੰ ਪੁੱਲ ਕੀਤਾ ਔਰ ਉਹਨੇ ਦਿੱਲੀ ਹਾਈ ਕੋਰਟ ਨੇ ਕਿਹਾ ਵੀ ਕੈਨ ਨਾਟ ਲੈਟ ਅਨਦਰ 1984 ਹੈਪਨ ਹਿੰਦੂਜ਼ ਔਰ ਲੇਕਿਨ ਉਹ ਹੈਪਨ ਹੋ ਗਏ ਉਹਨਾਂ ਨੇ ਅਜੇ ਤਾਂ ਟ੍ਰੇਲਰ ਦਿਖਾਇਆ ਜੇ ਸਿਰਫ ਮੌਤਾਂ ਦੀ ਗਿਣਤੀ ਦੇ ਨਾਲ ਕਰਨਾ ਹੋਏ ਫਿਰ ਤਾਂ ਹੋਏਗਾ ਜੀ ਇਹ ਬਹੁਤ ਛੋਟਾ ਹੈ ਪਰ ਉਹੀ ਪੈਟਰਨ ਉਹੀ ਖੌਫ ਉਹੀ ਡਰ ਔਰ ਦਿੱਲੀ ਦੇ ਵਿੱਚ 20 ਲੱਖ ਤੋਂ ਜ਼ਿਆਦਾ ਮੁਸਲਮਾਨ ਰਹਿੰਦੇ ਨੇ ਉਹ ਇਹਨਾਂ ਨੇ ਖੌਫਜ਼ਦਾ ਕਰ ਦਿੱਤੇ ਨੇ ਪਰ ਇਹੀ ਮਕਸਦ ਨਵੰਬਰ 84 ਦੇ ਵਿੱਚ ਵੀ ਇਹਨਾਂ ਦਾ ਸੀ ਔਰ ਦਿੱਲੀ ਪੁਲਿਸ ਇੰਪੋਜ਼ ਸੈਕਸ਼ਨ 144 ਇਨ ਮੁਸਲਿਮ ਏਰੀਆਜ਼ ਐਂਡ ਥ੍ਰੈਟਨ them not to open their shops ਹੁਣ 144 ਜਿਹੜੇ ਵਿਕਟਮ ਨੇ ਉਹਨਾਂ ਦੇ ਇਲਾਕਿਆਂ 'ਚ ਲਾਈ ਹੈ ਕਿ ਤੁਸੀਂ ਘਰਾਂ 'ਚੋਂ ਨਹੀਂ ਨਿਕਲ ਸਕਦੇ ਤਾਂ ਕਿ ਉਹ ਬਹਿ ਕੇ ਆਪਣੇ ਕੋ ਬਚਾਅ ਦਾ ਨਾ ਸੋਚਣ ਔਰ ਦੂਸਰੇ ਪਾਸੇ ਜਿਹੜਾ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਦੁਕਾਨਾਂ ਵੀ ਨਹੀਂ ਖੋਲ ਸਕਦੇ ਪੂਅਰ ਮੁਸਲਿਮਸ ਫਰਮ ਨਾਰਥ ਈਸਟ ਦਿੱਲੀ ਆਰ ਕਟਿੰਗ ਹੇਅਰ ਸ਼ੇਵਿੰਗ ਬੀਅਰਡਸ ਐਂਡ ਮਾਈਗ੍ਰੇਟਿੰਗ ਐਲਸਵੇਅਰ ਕਿ ਉਹ ਆਪਣੇ ਸਿਰ ਦਾੜੀ ਮੁਨਾ ਰਹੇ ਨੇ ਔਰ ਉੱਥੋਂ ਭੱਜ ਰਹੇ ਨੇ ਵਾਇਲੈਂਸ ਹੈਜ਼ ਬ੍ਰੋਕਨ ਆਊਟ ਅਗੇਨ ਐਂਡ ਨਾਟ ਸਟਾਪਿੰਗ ਇਹ ਅੱਜ ਦੀ ਉਹਨਾਂ ਦੀ ਲਿਖਤ ਹੈ ਕਿ ਫਿਰ ਵਾਇਲੈਂਸ ਚੱਲ ਰਹੀ ਹੈ ਰੁਕੀ ਨਹੀਂ ਹੈ ਦਿੱਲੀ ਪੁਲਿਸ ਅਟੈਕਿੰਗ ਸਾਈਟਸ ਆਫ ਆਲ ਐਂਟੀ ਸੀਏ ਪ੍ਰੋਟੈਸਟ ਜਿੱਥੇ ਜਿੱਥੇ ਵੀ ਸੀਏ ਦੇ ਖਿਲਾਫ ਪ੍ਰੋਟੈਸਟ ਨੇ ਉਹਨਾਂ ਥਾਵਾਂ ਤੇ ਦਿੱਲੀ ਪੁਲਿਸ ਅਟੈਕ ਕਰ ਰਹੀ ਹੈ ਐਸਿਡ ਅਟੈਕ ਔਨ ਲਾਇਰਸ ਹੂ ਵਾਂਟਡ ਟੂ ਹੈਲਪ ਮੁਸਲਿਮਸ ਜਿਹੜੇ ਵਕੀਲ ਮੁਸਲਮਾਨਾਂ ਦੀ ਮਦਦ ਕਰਨਾ ਚਾਹੁੰਦੇ ਸੀ ਕਿ ਉਹਨਾਂ ਦੇ ਉੱਤੇ ਤਜ਼ਾਬ ਸੁੱਟਿਆ ਗਿਆ ਕਾਂਗਰਸ ਐਂਡ ਬੀਜੇਪੀ ਡੂਇੰਗ ਵਟ ਅਬਾਊਟਰੀ ਔਨ 1984 ਐਂਡ 2002 ਕਿ ਐਵੇਂ ਜ਼ਬਾਨੀ ਕਿ 84 ਤੁਸੀਂ ਇਹ ਕੀਤਾ ਤੁਸੀਂ 2002 'ਚ ਇਹ ਕੀਤਾ ਹੋਰ ਕੋਈ ਈਵਨ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਟਰਾਈਂਗ ਟੂ ਕਵਰ ਅਪ ਦਿੱਲੀ ਵਾਇਲੈਂਸ ਕਲੇਮਿੰਗ ਇਟ ਇਜ਼ ਨਾਟ ਕਮਿਊਨਲ ਇਹ ਹਿਊਮਨ ਰਾਈਟ ਕਮਿਸ਼ਨ ਨੇ ਕਿਹਾ ਜੀ ਕਮਿਊਨਲ ਨਹੀਂ ਹੈਗੀ ਇਹ ਹਿੰਦੂ ਮੁਸਲਮਾਨ ਨਹੀਂ ਹੈ ਹੋਰ ਕੀ ਹੈ ਸੋ ਜ਼ਾਹਰ ਹੈ ਵੀ ਤੁਸੀਂ ਜਦੋਂ ਗਵਰਨਮੈਂਟ ਫੇਲ ਹੁੰਦੇ ਸੀ ਕੋਰਟਾਂ 'ਚ ਜਾਂਦੇ ਹੋ ਸੁਪਰੀਮ ਕੋਰਟ ਦਾ ਇੱਕ ਜੱਜ ਇੱਕ ਕਾਨਫਰੰਸ ਕਹਿ ਰਿਹਾ ਉਹ ਕਹਿ ਰਿਹਾ ਮੋਦੀ ਇੰਨਾ ਵਿਜ਼ਨਰੀ ਦੁਨੀਆ ਭਰ ਜਿੰਨਾ ਨਾਮ ਮੋਦੀ ਨੇ ਕੀਤਾ ਸਿਟਿੰਗ ਜੱਜ ਤੇ ਉੱਥੋਂ ਤੁਸੀਂ ਕੀ ਕੱਢਣਾ ਫਿਰ ਹਿਊਮਨ ਰਾਈਟ ਕਮਿਸ਼ਨ ਬਣੇ ਹੋਏ ਨੇ ਕਿ ਜਾਓ ਉਹ ਕਹਿ ਰਹੇ ਨਹੀਂ ਇਹ ਜਿਹੜੀ ਹੈ ਇਹ ਕੋਈ ਕਮਿਊਨਲ ਨਹੀਂ ਹੈ ਔਰ ਜਿਹੜਾ ਸੋਲਿਸਿਟਰ ਜਨਰਲ ਹੈ Tushar Mehta said, FIR against cops involved in Delhi violence should not be there as it will malign and demoralize forces and he even defended hate speech of BJP leaders saying all sides were a solicitor general ਕਿਉਂਕਿ ਦਿੱਲੀ ਹਾਈ ਕੋਰਟ ਨੇ 3 BJP ਲੀਡਰਾਂ ਦੇ ਨਾਂ ਲਏ ਨੇ ਕਪਿਲ ਮਿਸ਼ਰਾ ਕਿ ਕੇਸ ਰਜਿਸਟਰ ਕਰੋ ਦਿੱਲੀ ਕਾਪ ਜਿਨ੍ਹਾਂ ਨੇ ਫਰਜ਼ ਨਹੀਂ ਕੀਤਾ ਤੇ ਸੋਲਿਸਿਟਰ ਜਨਰਲ ਕਹਿ ਰਹੇ ਜੀ ਇਹ ਡੀਮੋਰਲਾਈਜ਼ ਕਰ ਦੇਗਾ ਉਹਨਾਂ ਨੂੰ ਦਿੱਲੀ ਪੁਲਿਸ ਨੂੰ ਇਹ ਬਿਲਕੁਲ ਨਾ ਤੁਸੀਂ ਕਰੋ
ਫਿਰ women, minors and teens from Hindu community involved in violence and threats to minorities and journalists. ਹੁਣ ਉਹ ਕੀ ਕਰਦੇ ਨੇ, ਉਹਨਾਂ ਨੂੰ ਪਤਾ ਹੈ ਵੀ ਜੇ ਮਾਈਨਰ ਹੈ 18 ਸਾਲ ਤੋਂ ਘੱਟ ਤੋਂ ਉੱਤੇ ਟ੍ਰਾਇਲ ਨਹੀਂ ਚੱਲ ਸਕਦਾ। ਉਹ ਟੀਨੇਜਰ ਜਿਵੇਂ ਸ਼ਾਹੀਨ ਬਾਗ ਵਾਲੇ ਤੇ ਜਾਮੀਆ ਵਾਲੇ ਤੇ ਗੋਲੀ ਇੱਕ ਤੋਂ ਚਲਵਾਈ ਸੀ, ਫਿਰ ਬਾਅਦ ਚ ਆਇਆ ਜੀ ਉਹ ਤਾਂ ਮਾਈਨਰ ਹੈ। ਔਰ ਈਵਨ ਔਰਤਾਂ ਨੂੰ ਵੀ ਇਸਤੇਮਾਲ ਕੀਤਾ ਜਾ ਰਿਹਾ। ਫਿਰ ਐਕਟਰਸ ਲਾਈਕ ਰਜਨੀਕਾਂਤ ਬਲੇਮ ਪ੍ਰੋਟੈਸਟਰਸ ਫॉर ਵਾਇਲੈਂਸ ਐਂਡ ਡਿਮਾਂਡ ਆਇਰਨ ਹੈਂਡ ਐਕਸ਼ਨ ਅਗੇਂਸਟ। ਇਹ ਰਜਨੀਕਾਂਤ ਉਹ ਕਹਿ ਰਿਹਾ ਕਿ ਜੀ ਇਹ ਮੁਸਲਮਾਨਾਂ ਨਾਲ ਜ਼ਿਆਦਾ ਇਹਨਾਂ ਨੇ ਆਰਾਮ ਨਾਲ ਨਹੀਂ ਡੀਲ ਹੋਣਾ, ਇਹਨਾਂ ਨਾਲ ਸਿੱਧੇ ਹੱਥੀਂ ਕਰੜੇ ਹੱਥੀਂ ਜਿਹੜਾ ਪੇਸ਼ ਆਓ। ਆਮ ਆਦਮੀ ਪਾਰਟੀ is not taking stand except blaming center. Kejriwal is concerned for cops but not civilians. Kejriwal couldn't even criticize Amit Shah. It is too scared of losing votes. ਹੁਣ ਇਹ ਤਾਂ ਹੋਇਆ ਇੱਕ ਹੈਡ ਕਾਂਸਟੇਬਲ ਵੀ ਪੁਲਿਸ ਦਾ ਮਾਰਿਆ ਗਿਆ, ਪਥਰਾਸ ਉੱਥੇ ਖੜਾ ਹੋਣਾ ਹੈ। ਔਰ ਇਸੇ ਤਰ੍ਹਾਂ ਇੱਕ ਆਈਬੀ ਦਾ ਕੋਈ ਕਿਸੇ ਦੀ ਲਾਸ਼ ਮਿਲੀ ਹੈ ਸ਼ਾਇਦ ਪੱਥਰਾਂ ਦੇ ਨਾਲ ਹੀ ਉਹ ਹੋਇਆ। ਹੁਣ ਉਹਨਾਂ ਨੂੰ ਕਹਿ ਦੇ ਲੋਸਟ देयर ਲਾਈਵਸ ਇਨ ਲਾਈਨ ਆਫ ਡਿਊਟੀ, ਉਹਨਾਂ ਦੇ ਘਰ ਵੀ ਗਏ, ਉਹਨਾਂ ਨੂੰ ਦੂਜਾ ਵੀ। ਲੇਕਿਨ ਜਿਹੜੇ ਹੋਰ 30 ਤੋਂ ਜ਼ਿਆਦਾ ਜਾਂ 200 ਤੋਂ ਜ਼ਿਆਦਾ ਜਿਹੜੇ ਜ਼ਖਮੀ ਪਏ ਨੇ ਉਹਨਾਂ ਲਈ ਕੋਈ ਹਮਦਰਦੀ ਦਾ ਲਫ਼ਜ਼ ਨਹੀਂ ਹੈ ਕਿ ਉਹ ਭਾਈ ਵਿਚਾਰੇ ਬੇਗੁਨਾਹ, ਕੋਈ ਘਰੋਂ ਨਿਕਲਿਆ, ਕੋਈ ਕੰਮ ਤੇ ਚੱਲਿਆ, ਕੋਈ ਮਾਂ ਦੀ ਦਵਾਈ ਲੈਣ ਚੱਲਿਆ, ਪੱਥਰ ਉਹਨੂੰ ਵੱਜਿਆ, ਉਹ ਮਾਰਿਆ ਗਿਆ ਜਾਂ ਉਹਨੂੰ ਰੋਡਸ ਦੇ ਨਾਲ ਕੁੱਟਿਆ ਗਿਆ। ਸਕੂਲਸ ਆਲਸੋ ਬਰਨਟ ਬਾਈ ਮੌਬ। ਦੇਖੋ ਇਹ ਫੀਚਰ ਵੀ ਸਾਹਮਣੇ ਹੈ। Non-BJP states need to be more alert as BJP is targeting all states which took stand against CAA, NPR, NRC and are dominated by minorities. So मैं जिवें पहला ही किया है कि कांग्रेस रूल्ड भी और वेस्ट बंगाल भी ये टारगेट होंगे। Muslims cutting beard to save themselves भी वो ਜਿਹੜੇ ਨਾ ਕਰ ਰਹੇ ਨੇ ਔਰ ਕਿਵੇਂ ਉਹਨਾਂ ਨੂੰ ਕਨਵਰਟ ਕਰਨਗੇ। ਇਹ ਜ਼ਾਹਰ ਹੈ ਕਿ ਵੀ ਜੇ ਹੁਣੇ ਆ ਗਿਆ ਕਿ ਜੀ ਪੈਂਟਾਂ ਤੋਂ ਆ ਕੇ ਉਹਨਾਂ ਨੇ ਦੇਖਣਾ ਹੈ ਵੀ ਸਰਕਮਸਾਈਜ਼ ਨੇ ਕਿ ਨਹੀਂ, ਕੱਲ ਨੂੰ ਉਸ ਖੌਫ ਵਾਲੇ ਮੁਸਲਮਾਨ ਆਪਣੇ ਬੱਚਿਆਂ ਨੂੰ ਸਰਕਮਸਾਈਜ਼ ਵੀ ਨਹੀਂ ਕਰਨਗੇ ਕਿ ਵੀ ਇਹਨਾਂ ਦੀ ਜਾਨ ਕੱਲ ਨੂੰ ਕੋਈ ਰਮੇਸ਼ ਕੋ ਨਾਂ ਵੀ ਨਹੀਂ ਰੱਖਣਗੇ ਮੁਸਲਮਾਨ। ਇਹ ਹੈ ਜਦੋਂ ਉਹਨੇ ਕਿਹਾ ਸੀ ਕਿ ਅਸੀਂ 2024 ਤੱਕ, ਪਹਿਲਾਂ 2020 ਸੀ, ਫਿਰ ਇਹਨੇ ਮੋਹਨ ਭਾਗਵਤ ਨੇ ਕਿਹਾ ਕਿ 2024 ਤੱਕ ਹਰ ਇੱਕ ਨੂੰ ਅਸੀਂ ਹਿੰਦੂ ਬਣਾ ਦੇਵਾਂਗੇ। ਇਹ ਹਿੰਦੂ ਬਣਾਉਣ ਦੀ ਪ੍ਰੋਸੈਸ ਹੈ ਔਰ ਖੌਫ ਚੋਂ ਹੀ ਇਹ ਸਾਰਾ ਕੁਝ ਜਿਹੜਾ ਹੈ ਉਹ ਕੱਢਿਆ ਜਾ ਰਿਹਾ। ਜਰਨਲਿਸਟ being asked to prove their identity by mobs who asked them to show their Rudraksha, Jinau, Morli, Sindoor, mob attacked media also। ਉਹਨਾਂ ਨੇ ਕਿਹਾ ਕਿ ਵੀ ਜਿਹੜੇ ਜਰਨਲਿਸਟ ਨੇ ਇਹੀ ਨਹੀਂ ਕਿ ਵੀ ਉਹਨਾਂ ਦਾ ਦੂਜਾ ਕਹਿੰਦੇ ਦਿਖਾਓ ਤੁਹਾਡੀ ਔਰਤ ਹੈ ਦਿਖਾ ਤੇਰੇ ਸਿਰ ਤੇ ਸੰਦੂਰ ਕਿੱਥੇ ਜੇ ਤੂੰ ਹਿੰਦੂ ਹੈ, ਰੁਦਰਾਕਸ਼ ਦੀ ਮਾਲਾ ਕਿੱਥੇ, ਤੇਰਾ ਜਨਾਊ ਕਿੱਥੇ ਹੈ। Most violence is done by migrants from UP, Bihar affiliated to Bajrang Dal, close to Delhi's border with UP. This must wake up Sikhs who are allowing unprecedented migration in Punjab. These Purvanchal areas voted BJP and local BJP MLAs also leading mobs here. What slogans like "Goli maro salon ko, desh ke gadaron ko," with slogans like यही नारे। So ਜਿਵੇਂ ਕਾਂਗਰਸ ਦੇ ਲੀਡਰ ਕਾਂਗਰਸ ਪੀੜਾਂ ਲੀਡ ਕਰ ਰਹੇ ਸੀ, ਬੀਜੇਪੀ ਦੇ ਇਹ ਲੀਡਰ ਹੀ ਉਧਰ ਨੂੰ ਜਿਹੜੇ ਨੇ ਲੀਡ ਕਰ ਰਹੇ ਨੇ। ਸੋ ਮੈਂ ਘੜੀ ਵੱਲ ਦੇਖ ਰਿਹਾ, ਹੋਰ ਅੱਗੇ ਨਹੀਂ ਜਾਣਾ ਚਾਹੁੰਦਾ, ਅਦਰਵਾਈਜ਼ ਦੋ ਤਿੰਨ ਹੋਰ ਲਿਖਤਾਂ ਕਿ ਕਿਵੇਂ ਉਹਨਾਂ ਨੇ ਜਿਹੜਾ ਲਾਈਵ ਸਟ੍ਰੀਮਿੰਗ ਉਸ ਸਾਰੀਆਂ ਕਿਲਿੰਗਸ ਨੂੰ ਇਹਨਾਂ ਨੇ ਕੀਤਾ। ਔਰ ਹੁਣ ਕਿਉਂਕਿ ਸਾਹਮਣੇ ਆਇਆ ਦਿੱਲੀ ਪੁਲਿਸ ਦਾ ਕੀ ਰੋਲ ਹੈ, ਹੁਣ ਉਹ ਸੋਸ਼ਲ ਮੀਡੀਆ ਤੋਂ ਉਹਨੂੰ ਸਾਰੇ ਹਟਵਾ ਰਹੇ ਨੇ ਕਿਉਂਕਿ ਇਹਨਾਂ ਦੇ ਹੀ ਲੋਕ ਉਹਦੇ ਤੇ ਬੈਠੇ ਨੇ। ਸੋ ਅਸੀਂ ਜਿੱਥੇ ਅਫਸੋਸ ਦਾ ਇਜ਼ਹਾਰ ਨਹੀਂ ਕਰ ਸਕਦੇ, ਲੇਕਿਨ ਇਸ ਗੱਲ ਦਾ ਫਖਰ ਵੀ ਹੈ ਕਿ ਸਿੱਖ ਨਾਲ ਖਲੋਤੇ ਨੇ। ਪਰ ਇੱਕ ਵਾਰਨਿੰਗ ਵੀ ਹੈ ਸਾਡੇ ਲਈ, ਇਹ ਨਾ ਸਮਝਿਆ ਜਾਏ ਕਿ ਸਿਰਫ ਮੁਸਲਮਾਨਾਂ ਤੱਕ ਸੀਮਤ ਹੈ। ਇਹ ਜਿਹੜਾ ਉਹਨਾਂ ਦਾ ਬਿਲਕੁਲ ਬਿਲਕੁਲ ਔਰ ਦੋ ਤਿੰਨ ਘਟਨਾਵਾਂ ਹੋਈਆਂ ਵੀ ਨੇ ਜਿੱਥੇ ਸਿੱਖਾਂ ਨੂੰ ਟਾਰਗੇਟ ਕੀਤਾ ਹੈ ਜਿਨ੍ਹਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਔਰ ਮੈਂ ਇੱਕ ਖਬਰ ਵੀ ਪੜ੍ਹ ਰਹੀ ਸੀ ਤੇ ਕਹਿ ਰਹੇ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਪਾਣੀ ਜਾਂ ਜੋ ਵੀ ਸਹੂਲਤਾਂ ਜਿਹੜੀਆਂ ਖੇਤੀ ਵਿੱਚ ਚਾਹੀਦੀਆਂ ਨੇ, ਜੇ ਉਹਨਾਂ ਨੂੰ ਤਾਂ ਆਪਾਂ ਦੇਵਾਂਗੇ ਜੇ ਉਹ ਆਪਣੇ ਜੋ ਦਾੜੀ ਹੈ ਜਾਂ ਆਪਣੇ ਸਿਰ ਦੇ ਵਾਲ ਨੇ ਉਹ ਕਟਵਾਉਣਗੇ। ਮੱਧ ਪ੍ਰਦੇਸ਼ ਦੀ ਖਬਰ ਹੈ ਜੀ, ਇਹ ਵੀ ਸਾਹਮਣੇ ਆ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਅਪਡੇਟ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ
ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।